ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਦਾ ਸਟੀਕ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਕਰਦੇ ਹਾਂ ਗੁਰਸਰੀਆ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ। बहुत बहुत स्वागत है जी। शुक्रिया जी सारिਆਂ ਨੂੰ सत श्री अकाल जी। जी सो मिंटू जी जेकर ਆਪਾਂ ਕਰੀਏ ਖਬਰਾਂ ਦਾ ਰੁਖ ਤੇ ਸਭ ਤੋਂ ਪਹਿਲਾਂ ਜਥੇਦਾਰ ਸਾਹਿਬ ਦੀ ਨਿਯੁਕਤੀ ਦੀ ਗੱਲ ਕਰ ਲੈਂਦੇ ਆ। ਵਿਵਾਦ ਥੰਮਣ ਦਾ ਨਾਮ ਪਹਿਲਾਂ ਹੀ ਨਹੀਂ ਸੀ ਲੈ ਰਹੇ, ਪਰ ਅੱਜ ਨਵਾਂ ਵਿਵਾਦ ਉਸ ਸਮੇਂ ਛਿੜ ਗਿਆ ਜਦੋਂ ਕਿਸੇ ਨੂੰ ਆਸ ਉਮੀਦ ਹੀ ਨਹੀਂ ਸੀ ਕਿ ਇੰਨੀ ਜਲਦੀ ਵੀ ਇਹ ਕੰਮ ਸਿਰੇ ਚੜ ਜਾਊਗਾ। ਇੰਨੇ ਮੂੰਹ ਨੇਰੇ ਕਹਿੰਦੇ ਜਥੇਦਾਰ ਸਾਹਿਬ ਦੀਆਂ ਜਿਹੜੀਆਂ ਰਸਮਾਂ ਹੁੰਦੀਆਂ ਨੇ ਉਹ ਕਰ ਲਈਆਂ ਗਈਆਂ ਤੇ ਲੋਕ ਉਡੀਕਦੇ ਰਹਿ ਗਏ। ਜਿਸਨੂੰ ਤੁਸੀਂ ਮੂੰਹ ਨੇਰੇ ਕਿਹਾ, ਅੱਜ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੇ ਸਪਸ਼ਟ ਕੀਤਾ ਕਿ ਇਸ ਨੂੰ ਗੁਰਬਾਣੀ 'ਚ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਜੀ। ਤਾਂ ਗੱਲ ਇਹ ਹੈ ਕਿ ਦੇਖੋ, ਬਿਲਕੁਲ ਮੈਂ ਇਸ ਗੱਲ ਦੇ ਨਾਲ ਅੱਖਰ ਮੁਤਫਿਕ ਹਾਂ, ਸਹਿਮਤ ਹਾਂ ਕਿ ਵਿਵਾਦ ਨੂੰ ਨਿਬੇੜਨ ਦੇ ਚੱਕਰ ਦੇ ਵਿੱਚ ਵਿਵਾਦ ਸਹਿੜਨ ਦਾ ਕੰਮ ਹੋ ਰਿਹਾ, ਨਿਬੇੜਨ ਦੀ ਬਜਾਏ ਸਹਿੜਨ ਦਾ ਕੰਮ ਹੋ ਰਿਹਾ। ਦੇਖੋ ਹੁੰਦਾ ਕੀ ਹੈ ਕਿ ਗਿਆਨੀ ਰਘਵੀਰ ਸਿੰਘ ਜੀ ਦੀ ਸੇਵਾ ਮੁਕਤੀ ਹੁੰਦੀ ਹੈ, ਗਿਆਨੀ ਹਰਪ੍ਰੀਤ ਸਿੰਘ ਜੀ ਦੀ, ਗਿਆਨੀ ਸੁਲਤਾਨ ਸਿੰਘ ਜੀ ਦੀ, ਪਰ ਇਸ ਦਰਮਿਆਨ ਸਭ ਤੋਂ ਵੱਡਾ ਜਿਹੜਾ ਕਹੀਏ ਕਿ ਝਟਕਾ ਇਹ ਸੀ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਸਤੇ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਅਸਹਿਮਤੀ ਜਤਾ ਕੇ ਮਾਝੇ 'ਚ 2 ਬਲਾਕ ਬਣਾ ਦਿੱਤੇ। ਠੀਕ ਹੈ ਜੀ। ਅੱਜ ਤੁਸੀਂ ਵੇਖਿਆ ਹੋਏਗਾ ਕਿ ਜਿਵੇਂ ਇਹ ਵਿਵਾਦ ਮਗਿਆ, ਕਿਉਂਕਿ ਦੇਖੋ ਹੁੰਦਾ ਕੀ ਹੈ ਕਿ ਕੁਲਦੀਪ ਸਿੰਘ ਗੜਗੱਜ ਦਾ ਜਦੋਂ ਫੈਸਲਾ ਹੋਇਆ ਕਿ ਇਹਨਾਂ ਨੂੰ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੱਕਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਵਿਖੇ ਲਾਇਆ ਜਾਏਗਾ, ਤਾਂ ਉਸ ਵੇਲੇ ਜਿਹੜੀ ਦਸਤਾਰਬੰਦੀ ਦੀ ਰਸਮ ਸੀ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕੁਝ ਜਥੇਬੰਦੀਆਂ ਨੇ, ਕੁਝ ਨਿਹੰਗ ਸਿੰਘ ਜਥੇਬੰਦੀਆਂ ਨੇ। ਤਾਂ ਇਹਨਾਂ ਨੇ ਹੁਣ ਇਹ ਲੌਜਿਕ ਦਿੱਤਾ ਕਿ ਉੱਥੇ ਤੇ ਭਰਾ ਮਾਰੂ ਜੰਗ ਹੋ ਸਕਦੀ ਸੀ, ਮਤਲਬ ਕਿ ਉੱਥੇ ਤੇ ਕਤਲੋ ਗਾਰਤ ਜਾਂ ਕਹਿ ਲਓ ਖੂਨ ਖਰਾਬਾ ਵੀ ਹੋ ਸਕਦਾ ਸੀਗਾ। ਤਾਂ ਹੁਣ ਦੇਖੋ ਇਹਨਾਂ ਦੇ ਤਰਕ ਜਿਹੜੇ ਆ ਉਹ ਕੌਣ ਪੇਸ਼ ਕਰ ਰਿਹਾ ਸੀਗਾ, ਅੱਜ ਤੁਸੀਂ ਵੇਖੋਗੇ ਤੇ ਸੁੱਚਾ ਸਿੰਘ ਲੰਗਾ ਜੀ। ਯਾਨੀ ਤੁਸੀਂ ਵੇਖੋ ਕਿ ਪਾਰਟੀ ਨੂੰ ਜਾਂ SGPC ਨੂੰ ਡਿਫੈਂਡ ਕਰਨ ਵਾਸਤੇ ਵੀ ਇਹੋ ਜਿਹੇ ਸੁੱਚਾ ਸਿੰਘ ਲੰਗਾ ਵਰਗੇ ਲੀਡਰ ਜਿਹੜੇ ਕਿ ਖੁਦ ਵਿਵਾਦਤ ਰਹੇ, ਉਹਨਾਂ ਨੂੰ ਖੁਦ ਪ੍ਰੈਸ ਕਾਨਫਰੰਸ 'ਚ ਬੈਠਣਾ ਪਿਆ। ਪਰ ਵੱਡੀ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਕਿ ਸੁਖਬੀਰ ਸਿੰਘ ਬਾਦਲ ਦੇ ਮੋਢੇ ਤੇ ਸੱਟ ਲੱਗੀ ਹੈ ਇਸ ਟਾਈਮ। ਇਹ ਵੀ ਅੱਜ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ ਜਿਹੜਾ ਮੋਢਾ ਹੈ ਨਾ, ਲਿਗਾਮੈਂਟ ਜਿਹੜਾ ਹੁੰਦਾ ਉਹਦੀ ਸਮੱਸਿਆ ਹੈ। ਤਾਂ ਖੈਰ, ਤਾਂ ਸੁਖਬੀਰ ਸਿੰਘ ਬਾਦਲ ਸ਼ਾਂਤ ਬੈਠੇ ਆ, ਸੁੱਚਾ ਸਿੰਘ ਲੰਗਾ ਆਉਂਦੇ ਆ ਪਿੰਡ ਦੇ ਵਿੱਚ। ਪਰ ਉਸ ਤੋਂ ਪਹਿਲਾਂ ਇਹ ਵਿਵਾਦ ਵੱਧ ਉਸ ਵੇਲੇ ਗਿਆ ਗੁਰਪ੍ਰੀਤ ਜੀ, ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਕਿਹਾ ਕਿ ਨਾ ਉੱਥੇ ਪੰਥ ਸੀ ਨਾ ਗ੍ਰੰਥ ਸੀ ਤੇ ਹੋ ਗਈ ਦਸਤਾਰਬੰਦੀ। ਮਤਲਬ ਸਾਫ਼ ਹੈ ਕਿ ਇਹਨਾਂ ਨੇ ਜਦੋਂ ਦਸਤਾਰਬੰਦੀ ਕੀਤੀ ਆ, ਉਹ ਕਹਿੰਦੇ ਆ ਕਿ ਜੋ ਇੱਕ ਪਰੰਪਰਾ ਹੈ, ਪਰੰਪਰਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਅਕਾਲ ਤਖਤ ਸਾਹਿਬ ਦੇ ਕਹਿ ਲਓ ਹੈਡ ਗ੍ਰੰਥੀ, ਉਹ ਉੱਥੇ ਮੌਜੂਦ ਹੋਣੇ ਚਾਹੀਦੇ ਆ। ਤਖਤਾਂ ਦੇ ਜਥੇਦਾਰ ਜਾਂ ਹੈਡ ਗ੍ਰੰਥੀ ਮੌਜੂਦ ਹੋਣੇ ਚਾਹੀਦੇ ਆ, ਜਾਂ SGPC ਦਾ ਪ੍ਰਧਾਨ, ਮੀਤ ਪ੍ਰਧਾਨ ਜਾਂ ਕੋਈ ਮੋਸਟ ਸੀਨੀਅਰ ਮੈਂਬਰ ਹਾਜ਼ਰ ਹੁੰਦਾ। ਇੱਥੇ ਤੇ ਕੁਝ ਵੀ ਨਹੀਂ। ਤਾਂ ਇਸ ਤੋਂ ਬਾਅਦ ਫਿਰ ਇਹ ਸਫਾਈ ਦੇਣ ਆਉਂਦੇ ਸੁੱਚਾ ਸਿੰਘ ਲੰਗਾ ਤੇ SGPC ਵਾਲੇ, ਤੇ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਸਵਾਲਾਂ ਦੇ ਵਿੱਚ ਤੇ ਉਹ ਘਿਰਦੇ ਨਜ਼ਰ ਆਏ, ਸਪਸ਼ਟ ਜਵਾਬ ਨਹੀਂ ਦਿੱਤਾ ਕਿ ਅੱਜ ਹੀ ਕਿਉਂ। ਤਾਂ ਉਹਨਾਂ ਨੇ ਕਿਹਾ ਜੀ ਕਿ ਹੋਲਾ ਮਹੱਲਾ ਸ਼ੁਰੂ ਹੋਣਾ ਸੀਗਾ, ਸੰਗਤ ਦਾ ਰਸ਼ ਜ਼ਿਆਦਾ ਰਹਿਣਾ ਸੀਗਾ, ਇਸ ਕਰਕੇ ਇਹ ਅਸੀਂ ਜਿਹੜਾ ਦਸਤਾਰਬੰਦੀ ਦਾ ਕੰਮ ਸੀਗਾ ਉਹ ਵੇਲੇ ਨਾਲ ਹੀ ਨਿਬੇੜ ਲਿਆ। ਮਤਲਬ ਕਿ ਪੱਖ ਦਾ ਮੁੱਦਾ ਹੁਣ ਤੁਸੀਂ ਵੇਖੋ ਕਿ ਜਿਹੜੇ ਸੁੱਚਾ ਸਿੰਘ ਲੰਗਾ 'ਚ ਸਫਾਈ ਦੇਣ ਆਏ ਜਾਂ ਕਹਿ ਲਓ ਕਿ ਸਪਸ਼ਟੀਕਰਨ ਦੇਣ ਆਏ, ਉਹਨਾਂ ਬਾਬਤ ਹਰਜਿੰਦਰ ਸਿੰਘ ਮਾਂਜੀ ਕਹਿ ਰਹੇ ਸਨ ਕਿ ਬਈ ਇਹਨਾਂ ਦੀਆਂ ਤੇ ਖੁਦ ਦੀਆਂ ਰੰਗੀਨ ਵੀਡੀਓ ਵਾਇਰਲ ਹੋਈਆਂ ਨੇ, ਹੁਣ ਇਹ ਬੰਦੇ ਕੌਮ ਦੀ ਗੱਲਬਾਤ ਕਰਨਗੇ। ਯਾਨੀ ਇੱਥੋਂ ਤੱਕ ਵਿਰੋਧ ਜਿਹੜਾ ਹੈ ਉਹ ਚਲਾ ਗਿਆ। ਤਾਂ ਮਤਲਬ ਇਹ ਸਾਫ਼ ਹੈ, ਸਪਸ਼ਟ ਹੈ ਕਿ ਇਸ ਫੈਸਲੇ ਦੇ ਵਿੱਚੋਂ ਯਾਨੀ ਗਿਆਨੀ ਰਘਵੀਰ ਸਿੰਘ ਅਤੇ ਸੁਲਤਾਨ ਸਿੰਘ
ਇਹਨਾਂ ਦੀ ਸੇਵਾ ਮੁਕਤੀ ਦੇ ਵਿੱਚੋਂ ਇੱਕ ਵਿਵਾਦ ਇਹ ਨਵਾਂ ਉੱਠ ਖੜਾ ਹੋਇਆ ਕਿ ਇੱਕ ਤੇ ਜਥੇਦਾਰਾਂ ਨੂੰ ਪ੍ਰਵਾਨਗੀ ਨਹੀਂ ਮਿਲ ਰਹੀ, ਮਤਲਬ ਕਿ ਜੋ ਨਵ ਨਿਯੁਕਤ ਨੇ। ਸੈਕੰਡ ਚੀਜ਼ ਉਹ ਇਹ ਆ ਕਿ ਮਾਝਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ, ਮਾਝਾ ਹੀ ਨਹੀਂ, ਅਕਾਲੀ ਦਲ ਬਾਦਲ ਬਚਿਆ ਖੁਚਿਆ ਉਹ ਵੀ ਦੋ ਬਲਾਕਾਂ ਚ ਵੰਡਿਆ ਨਜ਼ਰ ਆ ਰਿਹਾ, ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਤੇ ਸਾਥੀ ਇੱਕ ਪਾਸੇ ਆ, ਤੇ ਦੂਸਰੇ ਪਾਸੇ ਤੁਸੀਂ ਦੇਖੋਗੇ ਤਾਂ ਸੁਖਬੀਰ ਸਿੰਘ ਬਾਦਲ ਦੇ ਸਮਰਥਕ ਉਹ ਮਜੀਠੀਆ ਤੇ ਹੀ ਚਿੱਕੜ ਸੁੱਟ ਰਹੇ ਨੇ। ਉਹ ਇੱਕ ਸੱਜਣ ਨੇ ਤੇ ਲਿਖਿਆ ਕਿ ਇਹ ਚਰਚ ਦੇ ਇਸ਼ਾਰਿਆਂ ਤੇ ਚੱਲਦਾ, ਮੈਂ ਕਿਹਾ ਇਹਨੂੰ ਹੁਣ ਤੁਸੀਂ ਮਸੀਹ ਭਾਈਚਾਰੇ ਚ ਸ਼ਾਮਲ ਕਰ ਦੇਣਾ ਹੈ। ਤਾਂ ਮਤਲਬ ਕਿ ਬਹੁਤ ਵੱਡੇ ਪੱਧਰ ਤੇ ਅਕਾਲੀ ਦਲ ਦੇ ਵਿੱਚ ਵੀ ਕਨਫਿਊਜ਼ਨ ਆ ਕਿ ਕੀ ਬਣੂਗਾ। ਮੈਂ ਇੱਕ ਬਹੁਤ ਵੱਡੇ ਲੀਡਰ ਨਾਲ ਗੱਲ ਕੀਤੀ ਇਹਨਾਂ ਦੇ, ਉਹ ਕਹਿੰਦਾ ਭਰਾਵਾ ਸਾਨੂੰ ਤੇ ਆਪ ਨਹੀਂ ਪਤਾ ਲੱਗ ਰਿਹਾ ਕਿ ਕੀ ਹੋਊਗਾ ਕੀ ਨਹੀਂ ਹੋਊਗਾ। ਤਾਂ ਵਿਕਰਮਜੀਤ ਸਿੰਘ ਮਜੀਠੀਆ ਬਾਰੇ ਕਿਹਾ ਜਾ ਰਿਹਾ ਕਿ ਬਈ ਵਿਕਰਮਜੀਤ ਸਿੰਘ ਮਜੀਠੀਆ ਸੁਪਰ ਸੀਐਮ ਰਿਹਾ, ਸਾਰੀਆਂ ਤਾਕਤਾਂ ਦਿੱਤੀਆਂ, ਹੁਣ ਇਹ ਜੋ ਕਰ ਰਹੇ ਨੇ ਉਹ ਸਾਰਾ ਕੁਝ ਕੇਂਦਰ ਦੀ ਸ਼ਹਿ ਤੇ ਆ। ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸੁੱਚਾ ਸਿੰਘ ਲੰਗਾ ਹੋਰਾਂ ਨੇ ਦੋਸ਼ ਲਾਇਆ। ਇਹਦਾ ਮਤਲਬ ਇਹ ਹੈ ਕਿ ਫਿਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਤੁਸੀਂ ਉਸੇ ਕੈਟਾਗਰੀ 'ਚ ਰੱਖਦੇ ਹੋ। ਤੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਸਵਾਲ ਹੋਣਗੇ ਕਿ ਜਦੋਂ ਗਿਆਨੀ ਗੁਰਬਚਨ ਸਿੰਘ ਹੋਰਾਂ ਤੋਂ ਲੈ ਕੇ ਇਹੋ ਜਿਹੇ ਫੈਸਲੇ ਹੁੰਦੇ ਰਹੇ ਜਿਨ੍ਹਾਂ ਨੇ ਬਹੁਤ ਨੁਕਸਾਨ ਕੀਤਾ, ਤੁਸੀਂ ਉਦੋਂ ਕਿਉਂ ਨਹੀਂ ਬੋਲੇ, ਅੱਜ ਅਸਹਿਮਤੀ ਜਤਾ ਰਹੇ। ਤਾਂ ਇਸ ਪਿੱਛੇ ਵੀ ਇੱਕ ਰਾਜ਼ ਹੈ। ਕਹਿੰਦੇ ਕਿ ਦੇਖੋ, ਇੱਕ ਤੇ ਇਹ ਐਸਜੀਪੀਸੀ ਨੂੰ ਲੈ ਕੇ ਉੱਥੇ ਅੰਮ੍ਰਿਤਸਰ ਦੇ ਵਿੱਚ ਬਹਿ ਕੇ ਕੁਝ ਜ਼ਿਆਦਾ ਹੀ ਬਈ ਦਖਲਅੰਦਾਜ਼ੀ ਕਰ ਰਹੇ ਸਨ, ਤਾਕਤ ਜ਼ਿਆਦਾ ਹੀ ਆਪਣੇ ਹੱਥਾਂ 'ਚ ਲੈ ਰਹੇ ਸਨ। ਅਤੇ ਦੂਜਾ ਇਹ ਆ ਕਿ ਸ਼ਾਇਦ ਹੁਣ ਕਿਉਂਕਿ ਭਰਤੀ ਜਿਹੜੀ ਉਹ ਨਵੇਂ ਸਿਰੇ ਤੋਂ ਹੋਏਗੀ, ਕਿਉਂਕਿ ਅੱਜ ਸੁਧਾਰ ਲਹਿਰ ਵਾਲਿਆਂ ਨੇ ਵੀ ਹੁਣ ਪ੍ਰੈਸ ਨੋਟ ਜਾਰੀ ਕਰ ਦਿੱਤਾ ਹੈ, ਤਾਂ ਉਹਦੇ 'ਚ ਉਹਨਾਂ ਨੇ ਮਤੇ ਪਾਸ ਕਰ ਦਿੱਤੇ ਆ ਜਿਹਦੇ 'ਚ 18 ਮਾਰਚ ਤੋਂ ਭਰਤੀ ਆਰੰਭ ਆ। ਇਹਦਾ ਮਤਲਬ ਹੈ ਕਿ ਅਕਾਲੀ ਦਲ ਦੀ ਨਵੀਂ ਭਰਤੀ ਜਿਹੜੀ ਆ ਉਹ ਤੇ ਹੁਣ ਸਾਈਡ ਹੋਈ, ਜਿਹੜੀ ਇਹਨਾਂ ਨੇ ਕੀਤੀ ਆ ਉਹਨੂੰ ਤੇ ਪ੍ਰਵਾਨ ਨਹੀਂ ਕੀਤਾ ਜਾਏਗਾ। ਨਵੇਂ ਸਿਰੇ ਤੋਂ ਭਰਤੀ ਹੋਏਗੀ ਤੇ ਪ੍ਰਧਾਨ ਕੌਣ ਹੋਏਗਾ? ਤਾਂ ਠੀਕ ਉਸ ਵੇਲੇ ਵਿਕਰਮਜੀਤ ਸਿੰਘ ਮਜੀਠੀਆ ਤਾਂ ਬੋਲਣਾ ਕਈ ਸ਼ੱਕ ਵੀ ਪੈਦਾ ਕਰ ਰਿਹਾ। ਪਰ ਇਹ ਸਾਫ਼ ਹੈ, ਸਪਸ਼ਟ ਆ ਕਿ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਹੈ, ਜੋ ਉਹਨਾਂ ਨੂੰ ਸੇਵਾ ਦਿੱਤੀ ਗਈ ਆ, ਉਹਦੇ ਤੇ ਸੰਪੂਰਨ ਤੌਰ ਤੇ ਕਹਿ ਲਓ ਕਿ ਸਹਿਮਤੀ ਨਹੀਂ ਬਣ ਰਹੀ। ਅੱਜ ਵੀ ਬਾਬਾ ਬਲਵੀਰ ਸਿੰਘ ਨਿਹੰਗ ਜਿਹੜੇ ਹੈਗੇ ਨੇ ਦਲ ਦੇ ਮੁਖੀ, ਬੁੱਢਾ ਜੀ ਠੀਕ ਹੈ ਨਾ, 96 ਕਰੋੜੀ ਬੁੱਢਾ ਦਾ, ਉਹ ਜਿਹੜੇ ਮੁਖੀ ਨੇ ਉਹ ਵੀ ਬੋਲ ਰਹੇ ਸੀਗੇ ਕਿ ਸਾਨੂੰ ਪ੍ਰਵਾਨ ਨਹੀਂ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਮੁੱਕਦਾ ਨਜ਼ਰ ਨਹੀਂ ਆ ਰਿਹਾ। ਸਭ ਤੋਂ ਵੱਡੀ ਗੱਲ ਕਿ ਖੁਦ ਅਕਾਲੀ ਦਲ ਦੇ ਵੱਡੇ ਵੱਡੇ ਲੀਡਰਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਚੱਲ ਕੀ ਰਿਹਾ, ਹੋ ਕੀ ਰਿਹਾ, ਕੁਝ ਵੀ ਪਤਾ ਨਹੀਂ। ਤਾਂ ਖੈਰ ਦੇਖਦੇ ਹੁਣ ਅੱਗੇ ਕੀ ਬਣਦਾ ਹੈ। ਪਰ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਖੇਡ ਖਿਲਰ ਗਈ ਆ। ਕੌਣ ਕਿਹਦੇ ਵੱਲੋਂ ਖੇਡ ਰਿਹਾ, ਕੌਣ ਇਸ ਖੇਡ ਦੇ ਵਿੱਚ ਬਚਿਆ ਰਹੂਗਾ, ਕੁਝ ਨਹੀਂ ਕਿਹਾ ਜਾ ਸਕਦਾ। ਤਾਂ ਕੁੱਲ ਮਿਲਾ ਕੇ ਭਾਂਡੇ ਤੇ ਲਗਭਗ ਖਿਲਰ ਗਏ ਅਕਾਲੀ ਦਲ ਬਾਦਲ ਦੇ ਬਚੇ ਜੀ। ਸੋ ਮੈਂ ਅੱਜ ਇੱਕ ਐਸਜੀਪੀਸੀ ਦੇ ਸਾਬਕਾ ਜਿਹੜੇ ਮੈਂਬਰ ਰਹੇ ਨੇ ਉਹਨਾਂ ਨੂੰ ਸੁਣ ਰਿਹਾ ਸੀ। ਉਹਨਾਂ ਦਾ ਕਹਿਣਾ ਸੀ ਕਿ ਜੋ ਰਸਮ ਹੈ ਉਹ ਇਹ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਦਸਤਾਰ ਭੇਂਟ ਕਰਨੀ ਹੁੰਦੀ ਹੈ ਉਹ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਹੁੰਦੇ ਨੇ ਉਹਨਾਂ ਨੇ ਭੇਂਟ ਕਰਨੀ ਹੁੰਦੀ ਹੈ, ਤੇ ਹੈੱਡ ਗ੍ਰੰਥੀ ਨੇ ਗਿਆਨੀ ਰਘੁਬੀਰ ਸਿੰਘ। ਤੇ ਇਹ ਸਾਰਾ ਕੁਝ ਉਲਟ ਪੁਲਟੀ ਹਰੇਕ ਪਾਸਿਓਂ ਹੋਇਆ, ਪਰ ਬਹੁਤ ਸੋਚ ਸਮਝ ਕੇ ਟਿੱਪਣੀ ਕਰਨੀ ਪੈਂਦੀ ਹੈ ਧਰਮ ਦੇ ਮਾਮਲੇ ਵਿੱਚ ਇਹੋ ਜੀ ਖਬਰ ਦੇ ਉੱਪਰ। ਪਰ ਜੋ ਜਾਣਕਾਰੀ ਸੀ ਉਹ ਇਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ। ਅਗਲੀ ਖਬਰ ਤੇ ਚੱਲਦੇ ਹਾਂ। ਤੇ ਉਹ ਦੇਖੋ ਗੁਰਪ੍ਰੀਤ ਜੀ, ਆਪਾਂ ਮਰਿਆਦਾ ਜਾਂ ਇਹੋ ਜਿਹੀਆਂ ਤੇ ਟੀਕਾ ਟਿੱਪਣੀ ਕਰਦੇ ਨਹੀਂ ਜਿਹੜੀਆਂ ਗੱਲਾਂ ਸਾਨੂੰ ਘੱਟ ਪਤਾ ਨੇ। ਜੀ ਅਸੀਂ ਜੋ ਚੀਜ਼ਾਂ ਬਿਆਨ, ਜੋ ਗੱਲਾਂ ਰਿਕਾਰਡ ਤੇ ਹੁੰਦੀਆਂ ਉਹਦੇ 'ਚ ਹੀ ਵਿਸ਼ਵਾਸ ਕਰਦੇ ਆ ਕਿ ਸਾਡੀ ਆਡੀਅנס ਤੱਕ ਹੋ ਜਾਵੇ, ਪਤਾ ਲੱਗ ਜਾਵੇ, ਅਪਡੇਸ਼ਨ ਮਿਲ ਜਾਵੇ ਕੀ ਹੈ। ਜਿਹੜਾ ਆਪਦਾ ਓਪੀਨੀਅਨ ਆ ਜੇ ਕਿਤੇ ਦੇਣਾ ਵੀ ਪੈਂਦਾ ਆ ਤਾਂ ਮੇਰੇ ਖਿਆਲ ਦੇ ਨਾਲ ਗੁਰੇਜ਼ ਨਹੀਂ ਕਰਨਾ ਚਾਹੀਦਾ। ਧਰਮ ਵੀ ਤੇ ਜਿਹੜਾ ਹੈ ਨਾ ਉਹ ਲੋਕਾਂ ਦੇ ਸਿਰ ਤੇ ਹੀ ਹੈ, ਸੰਗਤ ਦੇ ਸਿਰ ਤੇ। ਪੰਥ ਹੈ ਜਿਹੜਾ, ਪੰਥ ਸਿੱਖਾਂ ਦੇ ਨਾਲ ਹੀ ਆ। ਤਾਂ ਐਸੀ ਗੱਲ ਨਹੀਂ, ਐਸੀ ਕਿਸੇ ਵੀ ਸੰਗਤ ਦੇ ਐਸੇ ਨਾਲ ਹੀ ਚੱਲਦੀ ਹੈ, ਸੰਗਤ ਦੀ ਸ਼ਰਧਾ ਨਾਲ ਹੀ ਚੱਲਦੀ ਹੈ ਜੀ। ਸੋ ਅੱਗੇ ਜੇਕਰ ਚਲੀਏ ਆਪਾਂ, ਪੰਜਾਬ ਦੀ ਬਹੁਤ ਵੱਡੀ ਇੰਡਸਟਰੀ ਹੈ, ਖਾਸ ਤੌਰ ਤੇ ਚੰਡੀਗੜ੍ਹ ਨੂੰ ਰੰਗੀਨ ਦਿਖਾਉਣ ਵਾਲੀ, ਉੱਥੇ ਦੀਆਂ ਫੁੱਲ ਪੱਤੀਆਂ ਨੂੰ ਸੋਨੇ ਵਰਗੇ ਦਿਖਾਉਣ ਵਾਲੀ ਜਿਹੜੀ ਇੰਡਸਟਰੀ ਹੈ ਉਹ ਹੈ ਸੰਗੀਤ ਇੰਡਸਟਰੀ। ਸੋ ਸੰਗੀਤ ਇੰਡਸਟਰੀ ਦੇ ਵਿੱਚ ਬਹੁਤ ਹੜਕੰਪ ਮਚਿਆ ਹੋਇਆ ਹੈ। ਗੱਲਾਂ ਤਾਂ ਪਹਿਲਾਂ ਬਹੁਤ ਸੁਣਦੇ ਸੀ ਵੀ ਕਦੀ ਕਿਸੇ ਨੇ ਕਿਸੇ ਨੂੰ ਬੌਂਡ ਕਰ ਲਿਆ, ਕੋਈ ਕਿਸੇ ਦੇ ਪੈਸੇ ਖਾ ਗਿਆ, ਫਿਰ ਇੱਕ ਦੂਸਰੇ ਤੇ ਮਾੜੀ ਮੋਟੀ ਟੀਕਾ ਟਿੱਪਣੀ ਤੇ ਕੰਮ ਨਿਬੜ ਜਾਂਦਾ ਸੀ। ਪਰ ਐਤਕੀ ਗੱਡੀ ਗਾਂਹ ਲੰਘ ਗਈ ਹੈ ਜੀ। ਕੀ ਮਾਮਲਾ ਚੱਲ ਕੀ ਰਿਹਾ ਇਹ ਇਸ ਸਮੇਂ ਆਪਣੇ ਪੰਜਾਬ ਦੀ ਮਿਊਜ਼ਿਕ ਇੰਡਸਟਰੀ 'ਚ? ਦੇਖੋ, ਪੰਜਾਬ ਦੀ ਮਿਊਜ਼ਿਕ ਇੰਡਸਟਰੀ ਦੇ ਵਿੱਚ
ਬਹੁਤ ਕੁਛ ਆ, ਪੈਸਾ ਹੀ ਨਹੀਂ ਇਕੱਲਾ, ਇਹਦੇ ਵਿੱਚ ਜੀ ਬਹੁਤ ਸਾਰੀਆਂ ਚੀਜ਼ਾਂ ਨੇ। ਤਾਂ ਬਹਰਹਾਲ ਉਹਦੇ ਜੀ ਵਿੱਚ ਦੇਖੋ, ਇੱਕ ਬਹੁਤ ਪੁਰਾਣੇ ਪਲੇਅਰ ਆ ਪਿੰਕੀ ਧਾਲੀਵਾਲ ਹੋਰੀ, ਇਹ ਸੰਗਰੂਰ ਦੇ। ਕਿਸੇ ਟਾਈਮ ਇਹ ਸਾਰੇ ਇਕੱਠੇ ਹੁੰਦੇ ਸਨ, ਭਗਵੰਤ ਮਾਨ, ਬਚਨ ਬੇਦਿਲ ਬਡਰੁੱਖਾਂ ਵਾਲਾ, ਇਹ ਸਾਰਾ ਮਤਲਬ ਕਿ ਉਹਦੇ ਚ ਕਰਮਜੀਤ ਅਨਮੋਲ ਤੋਂ ਲੈ ਕੇ ਸਾਰੇ ਸੰਗਰੂਰ ਦੇ ਆਰਟਿਸਟ ਸੀ, ਦਵਿੰਦਰ ਕੋਹਿਨੂਰ, ਲਵਲੀ ਨਿਰਮਾਨ, ਮੈਂ ਗਿਣਾ ਜੀ ਸਕਦਾ। ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਦੇਖੋ, ਇਹ ਅਮਰ ਆਡੀਓ ਵਾਲੇ ਸੀਗੇ ਜਿਹੜੇ ਧਾਲੀਵਾਲ ਹੋਰੀ, ਇਹ ਗਾਂ ਵੱਧਦੇ ਗਏ ਕਿਉਂਕਿ ਪਿਛਲੇ ਜਿਹੜੇ ਕੁਝ ਪ੍ਰਮੋਟਰ ਕਹਿ ਲਓ, ਪ੍ਰੋਡਿਊਸਰ ਕਹਿ ਲਓ, ਉਹ ਮਤਲਬ ਕਿ ਆਏ ਤੇ ਉਹਨਾਂ ਨੇ ਪੈਸੇ ਕਮਾਏ ਵੀ, ਠੀਕ ਹੈ, ਕਲਾਕਾਰ ਸਥਾਪਿਤ ਵੀ ਕੀਤੇ। ਉਸ ਤੋਂ ਬਾਅਦ ਉਹ ਮਾਡਰਨ ਐਰਾ ਜਿਹੜਾ, ਇਹਦੇ ਵਿੱਚ ਜੀ ਗਾਂ ਨਹੀਂ ਵਧੇ। ਪਰ ਪਿੰਕੀ ਹੋਰੀ ਕਹਿ ਲਓ ਕਿ ਵੱਧਦੇ ਗਏ। ਤਾਂ ਰੌਲਾ ਪਿਆ ਸੀ ਅਸਲ ਦੇ ਵਿੱਚ ਸੁਨੰਦਾ ਤੋਂ। ਸੁਨੰਦਾ ਨੇ ਕੁਝ ਗੱਲਾਂ ਕਹੀਆਂ ਪੋਸਟ ਪਾ ਕੇ, ਫਿਰ ਤੁਹਾਨੂੰ ਪਤਾ ਹੀ ਆ ਪਿੰਕੀ ਤੇ ਜਦੋਂ ਤੁਸੀਂ ਦੇਖੋ, ਪਿੰਕੀ ਦਾ ਉਹਨੇ ਨਾਮ ਨਹੀਂ ਲਿਖਿਆ ਕਿਤੇ ਵੀ ਪੋਸਟ ਦੇ ਵਿੱਚ, ਕਮਾਲ ਦੀ ਗੱਲ ਹੈ। ਉਸ ਨੂੰ ਮਹਿਲਾ ਕਮਿਸ਼ਨ ਬੁਲਾਉਂਦਾ ਤੇ ਉਹਦੇ ਬਿਆਨਾਂ ਤੇ ਫਿਰ ਕਹਿੰਦਾ ਕਿ FIR ਦਰਜ ਕਰ ਦਿਓ ਮਹਿਲਾ ਕਮਿਸ਼ਨ, ਤੇ ਮਹਿਲਾ ਕਮਿਸ਼ਨ ਬਲਕਾਰ ਸਿੱਧੂ ਦੀ ਆਡੀਓ ਤੇ ਚੁੱਪ ਕਰ ਜਾਂਦਾ। ਉਹ ਵੀ ਸਿੰਗਰ ਸੀ ਤੇ ਇਹਨਾਂ ਦਾ ਵਿਧਾਇਕ ਸੀ। ਤਾਂ ਉਹਦੇ ਵਿੱਚ ਵੀ ਹੁਣ ਦੇਖੋ, ਗੱਲ ਇਹ ਆ ਕਿ ਸੁਨੰਦਾ ਦੇ ਮਾਮਲੇ 'ਚ ਸੰਗਦਿਲ 47 ਨੇ ਵੀ ਗੱਲ ਕਹੀ ਆ, ਪੋਸਟ ਪਾਈ ਆ। ਸੰਗਦਿਲ 47 ਵੀ ਤੁਹਾਨੂੰ ਪਤਾ ਸੰਗਦਾ ਸੁੰਗਦਾ ਤੇ ਹੈ ਨਹੀਂ। ਉਹਨੇ ਕਿਹਾ ਕਿ ਕਦੇ ਪਟਾਕੇ ਵਾਲਾ ਗੀਤ ਜਿਹੜਾ ਸੀਗਾ ਮੇਰਾ ਗਾ ਕੇ ਤੂੰ ਮਸ਼ਹੂਰ ਹੋਈ, ਕਦੇ ਮੇਰਾ ਨਾਮ ਲਿਆ, ਇਹਨਾਂ ਨੂੰ ਤੂੰ ਮੰਮੀ ਪਾਪਾ ਕਹਿੰਦੀ ਸੀ, ਤੇ ਜਿਹੜੇ ਨਾਲ ਵਿਆਹ ਕਰਵਾਉਣ ਦੀ ਗੱਲ ਕਹਿੰਦੀ ਸੀ ਤਾਂ ਉਹ ਭਰਾ ਸੀ ਕਿਸੇ ਟਾਈਮ। ਇਹਦਾ ਮਤਲਬ ਕੀ ਆ ਗੁਰਪ੍ਰੀਤ ਜੀ? ਸੰਗਦਿਲ ਜਿਹੜੀ ਗੱਲ ਕਹਿਣੀ ਚਾਹੁੰਦਾ, ਮੈਨੂੰ ਲੱਗਦਾ ਕਿ ਮਾਮਲਾ ਪਰਸਨਲ ਸੀ। ਪਰਸਨਲ ਮਾਮਲਾ ਜਿਹੜਾ ਸੀ ਉਹ ਗਾਂ ਫਿਰ ਪ੍ਰੋਫੈਸ਼ਨਲ ਡਿਸਪਿਊਟ 'ਚ ਬਦਲ ਗਿਆ ਜੀ, ਮੈਨੂੰ ਇਉਂ ਲੱਗ ਰਿਹਾ। ਦਰਅਸਲ ਜੀ ਜੀ ਕਹਾਣੀ ਮੈਨੂੰ ਸਮਝ ਪੈ ਰਹੀ ਆ ਨਾ, ਸੰਗਦਿਲ 47 ਵਾਲੀ ਦੀ ਆ ਹੁਣੇ ਮੈਂ ਜਿਹੜੀ ਵਰਡਿੰਗ ਪੜ੍ਹੀ ਆ, ਮੈਨੂੰ ਇਹਦੇ ਤੋਂ ਥੋੜਾ ਅੰਦਾਜ਼ਾ ਹੋ ਗਿਆ। ਅੰਦਾਜ਼ਾ ਤਾਂ ਸੀਗਾ, ਜਾਣਕਾਰੀ ਤਾਂ ਸੀਗੀ, ਪਰ ਇੱਥੋਂ ਕਨਫਰਮ ਹੋ ਗਿਆ ਕਿ ਇਹ ਜੀ ਪਰਸਨਲ ਬਣਦਾ ਪ੍ਰੋਫੈਸ਼ਨਲ ਡਿਸਪਿਊਟ ਬਣ ਗਿਆ। ਖੈਰ, ਹੁਣ ਇਹ ਤੋਂ ਅੱਗੇ ਸੁਨੰਦਾ ਕਹਿੰਦੀ ਆ ਕਿ ਮੈਨੂੰ ਇਹ ਦਿੰਦਾ ਹੀ ਕੱਖ ਨਹੀਂ ਸੀ, ਤੇ ਤੁਸੀਂ ਉਹ ਚੈੱਕ ਕਰ ਲਓ, ਬੂਟ ਸੂਟ ਤੇ ਦਵਾਈ ਦੇ ਗੇੜੇ। ਉਹ ਤੇ ਬੀਬੀ ਕਹਿੰਦੀ ਕਿ ਫਲੈਟ ਹੀ ਹੈ ਨਹੀਂ ਮੇਰੇ ਕੋਲ ਰਹਿਣ ਲਈ, ਆਪਣਾ ਘਰ ਨਹੀਂ ਹੈਗਾ। ਉਹ ਜੀ ਸਭ ਕੁਝ ਮਤਲਬ ਕਿ ਫਿਰ ਕਿਵੇਂ, ਕੌਣ ਅਫੋਰਡ ਕਰ ਰਿਹਾ ਸੀ? ਬੜੇ ਵੱਡੇ ਸਵਾਲ ਖੜੇ ਹੋ ਗਏ ਨੇ। ਪਰ ਪਿੰਕੀ ਧਾਲੀਵਾਲ ਹੋਰਾਂ ਤੇ ਵੀ ਦੋਸ਼ਾਂ ਦੀ ਜਿਹੜੀ ਆ ਨਾ, ਉਹ ਸ਼ਹਿਬਰੀ ਲੱਗ ਗਈ ਆ। ਸੁਨੰਦਾ ਤੋਂ ਬਾਅਦ ਸ਼੍ਰੀ ਬਰਾੜ ਆ ਗਿਆ। ਜੀ ਸ਼੍ਰੀ ਬਰਾੜ ਕਹਿੰਦਾ ਮੇਰੇ ਨਾਲ ਵੀ ਇਹੋ ਜੀ ਧੋਖਾਧੜੀ ਹੋਈ ਆ। ਫਿਰ ਇੱਕ ਬੱਗੇ ਬਿੱਲਿਆਂ ਦਾ ਕੀ ਕਰੇਗੀ, ਉਹ ਵੀ ਆ ਗਿਆ ਕਾਕਾ। ਜੀ ਜੀ ਹਾਂਜੀ ਕਾਕਾ। ਤਾਂ ਮਤਲਬ ਇਹ ਸਾਰਾ ਕੁਝ ਜਿਹੜਾ ਹੈ ਨਾ, ਉਹ ਇੱਕ ਵਾਰੀ ਤੁਸੀਂ ਏਦਾਂ ਦੇਖੋ ਕਿ ਮੈਨੂੰ ਖੁਦ ਇੰਡਸਟਰੀ ਚੋਂ 2-4 ਵੱਡੇ ਬੰਦਿਆਂ ਦੇ ਫੋਨ ਆਏ ਨੇ, ਵੱਡਿਆਂ ਦੇ, ਤੁਸੀਂ ਸੋਚ ਨਹੀਂ ਸਕਦੇ ਜੇ ਮੈਂ ਨਾਮ ਲੈ ਦਵਾਂ ਤਾਂ। ਮਤਲਬ ਕਿ ਉਹ ਪੁੱਛ ਰਹੇ ਨੇ ਕਿ ਕੀ ਬਣੂਗਾ, ਕੀ ਸਾਰੇ ਪਾਸੇ, ਜਿਵੇਂ ਕਹਿ ਲਓ ਕਿ ਉਧਰ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਵਾਲਾ ਹਾਲ ਬਣਿਆ ਪਿਆ ਕਿ ਕੁਝ ਵੀ ਪਤਾ ਨਹੀਂ ਲੱਗਦਾ ਕਿ ਕਿਧਰੋਂ ਕੀ ਸੱਪ ਨਿਕਲ ਆਉਣਾ। ਤਾਂ ਖੈਰ ਜੀ ਦੇਖੋ, ਇਹ ਮਾਮਲੇ ਤੇ ਹੁੰਦੇ ਆ ਨਾ ਜਿਹੜੇ, ਚਲੋ ਲੰਮੀ ਚੌੜੀ ਗੱਲਬਾਤ ਵੀ ਇਹਨਾਂ ਤੇ ਕੀਤੀ ਜਾ ਸਕਦੀ ਆ। ਇਹ ਮਾਮਲੇ ਜਿਹੜੇ ਹੁੰਦੇ ਆ, ਬੰਦ ਕਮਰਿਆਂ ਦੀਆਂ ਡੀਲਾਂ ਹੁੰਦੀਆਂ ਨੇ। ਸਟਰਗਲਰ ਜਾਂਦੇ ਆ, ਨਿਊ ਕਮਰ ਜਾਂਦੇ ਆ, ਪ੍ਰੋਡਿਊਸਰ ਉਹਨਾਂ ਨੂੰ ਸਾਈਨ ਕਰਦੇ ਆ। ਅੱਛਾ, ਇੱਕ ਤੇ ਐਗਰੀਮੈਂਟ 36 ਪੇਜਾਂ ਦੇ ਤੇ ਇਹਨਾਂ ਦੇ ਐਗਰੀਮੈਂਟ ਹੁੰਦੇ, ਸਧਾਰਨ ਬੰਦਾ ਪੜ੍ਹ ਹੀ ਨਹੀਂ ਸਕਦਾ। ਉਦੋਂ ਲੱਖਾਂ ਰੁਪਏ ਜਿਹੜੇ ਪਏ ਹੁੰਦੇ, ਉਧਰ ਨਿਗਾਹ ਹੁੰਦੀ ਹੈ ਕਿ 4 ਲੱਖ ਮਿਲੇ ਯਾਰ, ਕੰਮ ਕੋਈ ਚੱਲੀਏ, ਕੰਮ ਕੋਈ ਚੱਲੀਏ ਇਹਨਾਂ ਦੇ ਨਾਲ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਸਾਰਾ ਕੁਝ ਹੈ ਜਿਹੜਾ, ਤੇ ਇਹ ਜਿਹੜੇ ਬੰਦੇ ਨੇ ਇਸ ਤਰ੍ਹਾਂ ਦੇ ਪੇਪਰ ਵਰਕ ਬਹੁਤ ਕਰਦੇ ਆ, ਪੇਪਰ ਵਰਕ ਬਹੁਤ ਕਰ ਲੈਂਦੇ ਆ। ਤਾਂ ਇਹ ਮਤਲਬ ਕਿ ਸਭ ਤੋਂ ਵੱਡੀ ਜਿਹੜੀ ਮੈਂ ਕਹਿੰਦਾ ਕਾਣ ਹੁੰਦੀ ਹੈ ਨਾ, ਉਹ ਇਹਦੇ 'ਚ ਹੀ ਹੁੰਦੀ ਆ। ਏਡੇ ਵੱਡੇ ਐਗਰੀਮੈਂਟ ਹੁੰਦੇ ਕਿ ਬੰਦਾ ਇਕੱਲੇ ਸਾਈਨ ਹੀ ਕਰਦਾ, ਪੜ੍ਹਦਾ ਤੇ ਹੈ ਹੀ ਨਹੀਂ ਹੈ। ਤਾਂ ਇਹ ਚੀਜ਼ ਜਿਹੜੀ ਹੈ ਉਹ ਇੱਕ ਤੇ ਦੇਖਣ ਯੋਗ ਆ ਕਿ ਕੀ ਬਾਉਂਡ ਹੋਈ ਹੈ ਸੁਨੰਦਾ। ਜੇ ਨਹੀਂ ਤਾਂ ਪਿੰਕੀ ਧਾਲੀਵਾਲ ਨੂੰ ਪੱਖ ਰੱਖਣ ਦਾ ਇੱਕ ਮੌਕਾ ਜ਼ਰੂਰ ਦਿੱਤਾ ਜਾਣਾ ਚਾਹੀਦਾ। ਤੇ ਤੁਸੀਂ ਇਹ ਦੇਖੋ ਕਿ ਉਹਨੂੰ ਰਾਤੋਂ ਰਾਤ ਚੱਕ ਲਿਆ। ਹਾਲਾਂਕਿ ਮੈਂ ਜਿਵੇਂ ਕਹਿ ਰਿਹਾ ਕਿ ਪਿੰਕੀ ਧਾਲੀਵਾਲ ਹੋਰੀ ਵੀ ਪੁਰਾਣੇ ਖਿਡਾਰੀ ਆ, ਵਿਵਾਦ ਉਹਨਾਂ ਦੇ ਵੀ ਕੋਈ ਥੋੜੇ ਨਹੀਂ ਹੈਗੇ, ਉਹਨਾਂ ਤੇ ਵੀ ਦੋਸ਼ ਕਈ ਲੱਗਦੇ ਆ। ਪਰ ਘੱਟੋ ਘੱਟ ਤੁਸੀਂ ਦੇਖੋ, ਪਾਦਰੀ ਤੇ SIT ਬਣਾ ਦਿੱਤੀ ਤੇ ਦੂਜੇ ਬੰਦੇ ਨੂੰ ਰਾਤੋਂ ਰਾਤ ਚੁੱਕ ਲਿਆ। ਅੱਛਾ, ਇਹਦੇ 'ਚ ਇੱਕ ਸਿਆਸੀ ਐਂਗਲ ਵੀ ਲੱਗਦਾ। ਮੈਂ ਜਿਵੇਂ ਕੁਝ ਨਾਂ ਗਿਣਾਇਆ ਤੁਹਾਨੂੰ, ਅੱਜ ਕੱਲ ਪਿੰਕੀ ਧਾਲੀਵਾਲ ਹੋਰਾਂ ਦੀ ਉਹਨਾਂ ਨਾਲ ਬਣਦੀ ਵੀ ਨਹੀਂ। ਠੀਕ ਹੈ ਜੀ, ਗਨਮੈਨ ਸੀਗੇ ਪਿਛਲੀ ਸਰਕਾਰ 'ਚ, ਤੇ ਉਹ ਗਨਮੈਨ ਵੀ ਪੁੱਠੇ ਲੈ ਲਏ, ਵਾਪਸ ਲੈ ਲਏ ਇਸ ਸਰਕਾਰ ਨੇ। ਤਾਂ ਮਤਲਬ ਕੁਝ ਨਾ ਕੁਝ ਸਿਆਸੀ
ਵੀ ਤੰਦ ਜਿਹੜਾ ਹੈ ਨਾ ਉਹ ਕਿਤੇ ਨਾ ਕਿਤੇ ਇਸ ਮਾਮਲੇ 'ਚ ਜੋੜ ਸਕਦੇ ਆਪਾਂ ਕਿ ਪਾਦਰੀ ਦੇ ਮਾਮਲੇ 'ਚ ਤੁਰੰਤ ਗ੍ਰਿਫਤਾਰੀ ਨਹੀਂ ਹੁੰਦੀ। ਜਿੱਥੇ ਇੱਕ ਔਰਤ ਮੀਡੀਆ 'ਚ ਆ ਕੇ ਦੋਸ਼ ਲਾ ਰਹੀ ਆ, ਪਰਚਾ ਦਰਜ ਹੋ ਗਿਆ। ਪਾਦਰੀ ਦੇ ਮਾਮਲੇ 'ਚ SIT ਵੀ ਤਫਤੀਸ਼ ਕਰੋ। ਜੀ ਇੱਥੇ ਜੀ ਤਫਤੀਸ਼ ਕਰਨ ਲਈ ਵੀ ਮਤਲਬ ਦੇਖੋ, ਇਲਜ਼ਾਮ ਤੇ ਗੁਰਪ੍ਰੀਤ ਜੀ ਤੁਸੀਂ ਮੇਰੇ ਤੇ ਲਾ ਦਿਓ ਕਿ ਮਿੰਟੂ ਜੀ ਮੇਰਾ ਖਾ ਗਿਆ ਸਾਰਾ ਕੁਝ, ਤੇ ਕੀ ਮੈਨੂੰ ਚੁੱਕ ਕੇ ਫਾਇਲ ਲਾ ਦੇਣਗੇ ਲੋਕ ਕਿ ਢੰਗ ਦੇ ਜੀ ਗੁਰਪ੍ਰੀਤ ਨੇ ਕਿਹਾ? ਕੋਈ ਮੇਰੀ ਵੀ ਗੱਲ ਸੁਣੇਗਾ ਨਾ ਕਿ ਭਾਈ ਪੈਸੇ ਕਿੱਥੋਂ ਆਏ ਨੇ, ਕਿਹੜੇ ਚੈਨਲ ਥਾਣੀ ਆਏ ਨੇ, ਮੈਨੂੰ ਕੋਈ ਦੱਸੋ ਤੇ ਸਹੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਦੂਜੇ ਬੰਦੇ ਨੂੰ ਮੈਂ ਨਹੀਂ ਕਹਿੰਦਾ ਕਿ ਪਿੰਕੀ ਧਾਲੀਵਾਲ ਜਾਂ ਪ੍ਰੋਡਿਊਸਰ ਸਾਰੇ ਠੀਕ ਨੇ ਨਾ, ਮੈਂ ਕਲਾਕਾਰਾਂ ਨੂੰ ਵੀ ਕਹਿੰਦਾ ਕਿ ਸਾਰੇ ਠੀਕ ਨਹੀਂ ਹੈਗੇ, ਕਲਾਕਾਰਾਂ 'ਚ ਵੀ ਬੜੀਆਂ ਕਾਣਾਂ ਹੈਗੀਆਂ ਨੇ। ਪਰੰਤੂ ਇਹ ਹੈ ਕਿ ਕੋਈ ਮੌਕਾ ਤੇ ਮਿਲੇ, ਕੋਈ ਆਪਦਾ ਬੰਦਾ ਪੱਖ ਤੇ ਰੱਖੇ। ਤੇ ਖੈਰ ਪਿੰਕੀ ਧਾਲੀਵਾਲ ਦੀ ਇੰਨੀ ਸਟੇਟਮੈਂਟ ਆਈ ਆ ਕਿ ਬੱਚੇ ਨੂੰ ਰੋਟੀ ਪਾਉਣ ਦਾ ਸਾਨੂੰ ਗੁਨਾਹ ਜਿਹੜਾ ਭੁਗਤਣਾ ਪੈ ਰਿਹਾ। ਤੋ ਮਤਲਬ ਕਿ ਜੀ ਕੋਈ ਜ਼ਿਆਦਾ ਗੱਲਬਾਤ ਆਈ ਨਹੀਂ ਹੈ ਸਾਹਮਣੇ, ਪਰ ਤਰਥੱਲੀ ਇਸ ਗੱਲੋਂ ਮੱਚੀ ਪਈ ਇੰਡਸਟਰੀ 'ਚ ਕਿ ਕੱਲ ਨੂੰ ਕੋਈ ਹੋਰ ਵਿਵਾਦ ਨਾ ਸ਼ੁਰੂ ਹੋ ਜਾਵੇ ਜਾਂ ਲੌਬਿੰਗ ਨਾ ਸਟਾਰਟ ਹੋ ਜਾਵੇ ਕਿ ਪ੍ਰੋਡਿਊਸਰ ਇੱਕ ਪਾਸੇ ਹੋ ਜਾਣ, ਸਿੰਗਰ ਇੱਕ ਪਾਸੇ ਹੋ ਜਾਣ। ਉਹਦੇ ਵਿੱਚ ਵੀ ਤੇ ਨੁਕਸਾਨ ਹੋਵੇਗਾ ਨਾ। ਜੀ ਜੀ ਇਹ ਤਾਂ ਹੈ। ਸੋ ਇਹ ਦੇਖਦੇ ਆ ਹੁਣ ਕਿੱਥੇ ਜਾ ਕੇ ਗੱਲ ਮੁੱਕਦੀ ਹੈ। ਨਵੇਂ ਨਿਤ ਨਵੇਂ ਟੌਪਿਕ ਜਿਹੜੇ ਮਿਲ ਜਾਂਦੇ ਨੇ ਲੋਕਾਂ ਨੂੰ, ਖਾਸ ਤੌਰ ਤੇ ਫੇਸਬੁੱਕ ਤੇ ਮਸਾਲਾ ਲਾਉਣ ਦੇ ਲਈ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਮੁੱਖ ਮੰਤਰੀ ਸਾਹਿਬ ਇਹ ਕਹਿ ਕੇ ਫਸ ਹੀ ਗਏ ਨੇ ਇੱਕ ਤਰ੍ਹਾਂ ਦੇ ਵੀ ਭਾਈ ਫਿਰ ਕਰ ਲਓ ਜੋ ਕਰਨਾ। ਇਹ ਵੀ ਪਤਾ ਨਹੀਂ ਕਿੰਨੀ ਕਿ ਇਹਦੇ ਚ ਸੱਚਾਈ ਹੈ। ਆਪਾਂ ਕਿਸਾਨਾਂ ਦੀ ਗੱਲ ਸੁਣ ਤਾਂ ਲੈਂਦੇ ਆ, ਪਰ ਅੱਗੇ ਚਲੀਏ ਤਾਂ ਉਹ ਕਹਿ ਰਹੇ ਨੇ ਵੀ ਅੱਜ ਕਿਸਾਨਾਂ ਦਾ ਘਿਰਾਓ, ਕਿਸਾਨਾਂ ਨੇ ਘਿਰਾਓ ਕਰਨਾ ਸੀ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ। ਕਿੱਥੇ ਕਿੱਥੇ ਗੱਲ ਸਿਰੇ ਚੜੀ ਹੈ, ਘਿਰਾਓ ਕੀਤੇ ਗਏ ਨੇ ਤੇ ਕਿਤੇ ਟਾਕਰੇ ਦੀ ਆਮੋ ਸਾਹਮਣੇ ਹੋਣ ਦੀ ਕੋਈ ਖਬਰ ਤਾਂ ਨਹੀਂ ਆਈ ਜੀ? ਨਹੀਂ, ਕੋਈ ਟਾਕਰੇ ਦੀ ਖਬਰ ਸ਼ਾਮ ਤੱਕ ਤੇ ਨਹੀਂ ਆਈ। ਕਾਫੀ ਜੀ ਇਲਾਕਿਆਂ ਦੇ ਵਿੱਚ ਮੈਂ ਦੇਖ ਰਿਹਾ ਸੀ, ਫਾਜ਼ਿਲਕਾ ਤੋਂ ਲੈ ਕੇ ਉਹ ਮੁੰਡੀਆਂ ਤੱਕ, ਮਤਲਬ ਕਿ ਸਾਰੇ ਪਾਸੇ ਸੀਗਾ। ਪਰ ਇਹ ਜੀ ਕਿਉਂਕਿ ਦਿਹਾਤੀ ਜ਼ਿਆਦਾ ਸੀਗਾ ਨਾ, ਇਹ ਅੱਜ ਦੀ ਕਾਲ ਜਿਹੜੀ ਸੀ ਉਹ ਦਿਹਾਤੀ ਸੀਗੀ। ਮਤਲਬ ਕਿ ਜਿਹੜੇ ਕਹਿ ਲਓ ਇਹਨਾਂ ਦੇ ਵਿਧਾਇਕ ਨੇ, ਮੰਤਰੀ ਨੇ, ਜੋ ਦਿਹਾਤ 'ਚ ਰਹਿੰਦੇ ਆ, ਭਾਵ ਪਿੰਡਾਂ 'ਚ ਰਹਿੰਦੇ ਆ, ਇਹ ਸ਼ਾਇਦ ਉਹਨਾਂ ਦਾ ਘਿਰਾਓ ਸੀਗਾ। ਤਾਂ ਜੀ ਕੋਈ ਟਕਰਾ ਨਹੀਂ, ਵੈਸੇ ਟਕਰਾ ਕੋਈ ਲੀਡਰ ਲਵੇਗਾ ਵੀ ਨਹੀਂ, ਉਹ ਤਾਂ ਚਾਹ ਪਾਣੀ ਪਿਲਾਵੇਗਾ। ਪਰ ਇੱਕ ਸਿਆਪਾ ਹੋਰ ਪੈ ਗਿਆ, ਉਹ ਤੇ ਬੀਬੀ ਮਾਣੂਕੇ ਦੇ ਸਾਹਮਣੇ ਘਰ ਦੇ ਉੱਤੇ ਜਿਹੜੇ ਉੱਥੇ ਬੈਠੇ ਸੀਗੇ। ਵੈਸੇ ਤੇ ਜੀ ਉਹ ਸ਼ਹਿਰੀ ਜੀ ਆਉਂਦੇ ਨੇ ਉਹ, ਪਰ ਤੁਹਾਨੂੰ ਪਤਾ ਹੀ ਆ। ਤੇ ਉਹਦੇ 'ਚ ਕੀ ਹੋਇਆ ਕਿ ਬੀਬੀ ਮਾਣੂਕੇ ਆ ਜਿਹੜੇ, ਉਹਨਾਂ ਦੇ ਉਹ ਜਿਹੜੇ ਪ੍ਰਦਰਸ਼ਨਕਾਰੀ ਸੀ, ਉਹ ਕੁੰਡੀ ਦਾ ਸਿਆਪਾ ਪਾ ਬੈਠੇ ਕਿ ਇੱਥੇ ਤਾਂ ਡਾਇਰੈਕਟ ਤਾਰ ਚੱਲੀ ਜਾਂਦੀ ਹੈ। ਬੀਬੀ ਮਾਣੂਕੇ ਜੀ ਦਾ ਕੋਈ ਨਾ ਕੋਈ ਤੁਹਾਨੂੰ ਪਤਾ ਹੀ ਪੰਗਾ ਪੈ ਜਾਂਦਾ। ਤਾਂ ਖੈਰ ਗੱਲ ਇਹ ਆ ਗੁਰਪ੍ਰੀਤ ਜੀ, ਜਿਵੇਂ ਆਪਾਂ ਅੱਗੇ ਗੱਲ ਕੀਤੀ ਸੀਗੀ ਕਿ ਹੁਣ ਤੇ ਮਾਮਲਾ ਇਸ ਤਰ੍ਹਾਂ ਦਾ ਸੀਗਾ ਕਿ ਖੁਦ ਨੂੰ ਵਿਖਾਉਣ ਦੀ ਜਾਂ ਤਾਕਤ ਪ੍ਰਦਰਸ਼ਨ ਕਰਨ ਦੀ ਇਹਨਾਂ ਜਥੇਬੰਦੀਆਂ ਦੀ ਮਜਬੂਰੀ ਆ ਪਈ ਆ। ਤਾਂ ਉਹਨਾਂ ਨੇ ਗਲ ਪਿਆ ਢੋਲ ਵਜਾਉਣਾ ਹੀ ਸੀਗਾ। ਪਰ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀ ਉਹ ਜਨਤਾ ਨੂੰ ਕੋਈ ਖੱਜਲ ਖੁਆਰੀ ਨਹੀਂ ਹੈ। ਤੇ ਮੈਂ ਅੱਗੇ ਹਿਸਾਬ ਲਾਇਆ ਸੀ ਕਿ ਜਨਤਾ ਨੂੰ ਨਾਲ ਜੋੜਨ ਵਾਸਤੇ, ਜਨਤਾ ਜਿਹਦੇ 'ਚ ਖੱਜਲ ਹੋਵੇ ਐਸਾ ਪ੍ਰੋਗਰਾਮ ਨਹੀਂ ਦੇਣਗੇ। ਤਾਂ ਇਹਨਾਂ ਨੇ ਸਿੱਧਾ ਰਾਹ ਚੁਣਿਆ ਕਿ ਆ ਜਾਓ ਬਈ, ਆਪਾਂ ਆਉਂਦੇ ਨਾ ਹਾਕੀ ਨਾ ਪੱਲਾ, ਚਲੋ ਸਿੱਧਮ ਸਿੱਧਾ ਤੇ ਕੱਲਮ ਕੱਲਾ ਕਿ ਕੱਲਾ ਭਾਈ। ਕੱਲਾ ਹਾਂਜੀ, ਤਾਂ ਗੱਲ ਇਹ ਆ ਜੀ ਕਿ ਬਈ ਹੁਣ ਆਪਾਂ ਹੀ ਆਮੋ ਸਾਹਮਣੇ ਹੁੰਨੇ ਆ। ਲਿਹਾਜ਼ਾ ਗੱਲ ਇਹ ਆ ਕਿ ਇਸ ਤੋਂ ਬਾਅਦ ਹੁਣ ਜਿਹੜੀ ਕੇਂਦਰ ਦੇ ਨਾਲ ਇੱਕ ਮੀਟਿੰਗ ਆਉਣੀ ਆ, ਉਹ ਦੇਖਣਯੋਗ ਹੋਏਗੀ। ਉਹਦੇ 'ਚ ਦੋਨੇ ਫੋਰਮ ਸ਼ਾਇਦ ਬੈਠਣਗੇ। ਇਸ ਤੋਂ ਇਲਾਵਾ SKM ਦੀ ਇੱਕ ਮੀਟਿੰਗ ਹੋਰ ਹੋਏਗੀ ਮੇਰੇ ਖਿਆਲ ਦੇ ਨਾਲ ਹੁਣ ਆਉਣ ਵਾਲੇ ਦਿਨਾਂ 'ਚ। ਉਸ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਦੇ ਉਲਟ ਕੋਈ ਪ੍ਰੋਗਰਾਮ ਆਪਾਂ ਨੂੰ ਉਲੀਕਿਆ ਦਿਖਾਈ ਦੇਵੇ। ਤੇ ਇਸ ਜੀ ਦਰਮਿਆਨ ਇੱਕ ਅਖਬਾਰ ਦੇ ਵਿੱਚ ਮੈਂ ਖਬਰ ਪੜ੍ਹ ਰਿਹਾ ਸੀਗਾ, ਰਾਖੀ ਜੱਗਾ ਮਤਲਬ ਕਿ ਜਰਨਲਿਸਟ ਹੈ, ਅਸੀਂ ਇਕੱਠੇ ਵੀ ਹੋਏ ਹਾਂ ਕਈ ਮੌਕਿਆਂ ਤੇ। ਤਾਂ ਰਾਖੀ ਜੀ ਜੱਗਾ ਨੇ ਸ਼ਾਇਦ ਰਿਪੋਰਟ ਕੀਤਾ ਇੱਕ ਅੰਗਰੇਜ਼ੀ ਅਖਬਾਰ ਵਾਸਤੇ ਕਿ ਜਿਹੜੀਆਂ ਮੰਗਾਂ ਰੱਖੀਆਂ ਸੀਗੀਆਂ ਉਹ ਲਗਭਗ ਸਾਰੀਆਂ ਪੰਜਾਬ ਦੇ ਅਧਿਕਾਰ ਖੇਤਰ ਵਾਲੀਆਂ ਹੈ। ਮਤਲਬ ਕਿ ਇੱਥੇ ਵੀ ਕਿਤੇ ਨਾ ਕਿਤੇ ਮਾਨ ਸਾਹਿਬ ਜਿਹੜੇ ਆ ਉਹ ਥੋੜੇ ਝੂਠੇ ਪੈਂਦੇ ਨਜ਼ਰ ਆ ਰਹੇ ਨੇ। ਜੀ ਸੋ ਜੇ ਝੂਠ ਬੋਲਿਆ ਸੀ ਤਾਂ ਉਸ ਤੋਂ ਬਾਅਦ ਹੁਣ ਰਿਟੈਲੀਏਸ਼ਨ ਉਹਨਾਂ ਦੇ ਖਿਲਾਫ ਜਿਹੜਾ ਹੋ ਰਿਹਾ ਵਿਰੋਧ ਉਹ ਵੀ ਚੱਲਣਾ ਪੈ ਰਿਹਾ ਹੈ। ਖਾਸ ਤੌਰ ਤੇ ਜੇਕਰ ਗੱਲ ਕਰੀਏ ਮਾਨ ਸਾਹਿਬ ਦੀ, ਉਹ ਤਾਂ ਕਈ ਕੁਝ ਕਹਿ ਜਾਂਦੇ ਨੇ, ਬਾਅਦ ਚੋਂ ਫਿਰ ਕਿਹੜਾ ਕੋਈ ਪੁੱਛਦਾ, ਕਿਉਂਕਿ ਮੀਡੀਆ ਤਾਂ ਉਹੀ ਲਾਗੇ ਜਾਂਦਾ ਜਿਹੜਾ ਹੱਕ 'ਚ ਭੁਗਤਦਾ, ਬਾਕੀ ਤਾਂ ਬਾਹਰੋਂ ਚੱਕ ਮਾਰੇ ਜਾਂਦੇ ਨੇ। ਚਲੋ ਭਾਈ ਘਰ ਨੂੰ ਤੁਸੀਂ ਨਹੀਂ ਸਾਡੀ ਖਬਰ ਕਰ ਸਕਦੇ। ਆਪ ਦੇ ਨਾਲ ਜੁੜੇ ਹੋਏ ਸਵਾਲ ਪੇਪਰਾਂ 'ਚ ਆਏ ਨੇ ਜੀ। ਦਿਨ ਪੇਪਰਾਂ ਦੇ ਨੇੜੇ ਚੰਨ ਮੱਖਣਾ, ਤੇਰਾ ਪੈਂਦਾ ਵੇ ਧਿਆਨ ਤਾਂ ਵੀ ਰੱਖਣਾ।
ਤੇ ਗੱਲ ਇਹ ਆ ਕਿ ਦਿਨ ਪੇਪਰਾਂ ਦੇ ਤਾਂ ਹੁਣ ਧਿਆਨ ਤੇ ਰੱਖਿਆ ਹੀ ਜਾਊਗਾ। ਦੇਖੋ ਆਮ ਆਦਮੀ ਪਾਰਟੀ, ਠੀਕ, ਮੈਂ ਵਾਰ-ਵਾਰ ਕਹਿਣਾ ਹੁੰਦਾ ਕਿ ਇਹ ਕਾਪੀ ਪੇਸਟ ਆ ਭਾਰਤੀ ਜਨਤਾ ਪਾਰਟੀ ਦੀ, ਨਰਿੰਦਰ ਮੋਦੀ ਦੀ ਕਾਪੀ ਪੇਸਟ ਕਹਿ ਸਕਦੇ ਆ, ਭਗਵੰਤ ਮਾਨ ਹੋ ਰਹੀ ਆ। ਬਹੁਤ ਸਮਾਨਤਾਵਾਂ ਨੇ ਮੈਨੂੰ ਇਹਨਾਂ ਦੇ, ਜਿਹੜੇ ਵਿਅਕਤਿਤਵ ਨੇ ਦੋਨਾਂ ਦੇ ਬੜੇ ਨਾਟਕੀ ਲੱਗਦੇ ਆ, ਬੜੇ ਇਹ ਰੰਗੀਨ ਪੁਰਸ਼ ਲੱਗਦੇ ਆ। ਮਤਲਬ ਰੰਗੀਨ ਉਹ ਦੂਜੇ ਪਾਸੇ ਨਾ ਲੈ ਲਿਓ, ਮਤਲਬ ਕਿ ਵੰਨ ਸਵੰਨੇ ਲੀੜੇ, ਮਹਿੰਗੇ ਬੂਟ ਵਗੈਰਾ, ਜਦੋਂ ਇਹਨਾਂ ਨੂੰ ਪੁੱਛੋ ਝੱਟ ਦੇ ਨਹੀਂ ਆਖਣਗੇ ਅਸੀਂ ਤੇ ਆਮ ਕਰਾਂਦੇ, ਅਸੀਂ ਤੇ ਫਲਾਂ ਫਲਾਂ ਫਲਾਂ। ਮਤਲਬ ਕਿ ਇਹ ਦੋਨਾਂ ਹੀ ਕਿਰਦਾਰਾਂ ਦੀ ਇਹ ਖਾਸੀਅਤ ਹੈ। ਇਹ ਬਹੁਤ ਵਿਲੱਖਣ ਨੇ ਦੋਨੇ ਹੀ ਲੀਡਰ, ਇਹ ਮਹਾਨ ਲੀਡਰ ਜਿਹੜੇ ਆ ਦੋਨੇ, ਇਹ ਬਹੁਤ ਕਹਿ ਲਓ ਕਿ ਚੌਰਸ ਵੀ ਰੇੜ ਜਾਂਦੇ ਆ, ਕਦੇ ਮੰਨਣਗੇ ਨਹੀਂ। ਦੋਨਾਂ 'ਚ ਇਹ ਵੀ ਸਮਾਨਤਾ ਹੈ ਤੇ ਫੜੇ ਵੀ ਜਾਣਗੇ। ਠੀਕ ਹੈ ਨਾ ਜੀ, ਜਿਵੇਂ ਕਹਿੰਦੇ ਸੀਗੇ ਕਿ ਇੱਕ ਖਿਡਾਰੀ ਦਾ ਪਸੀਨਾ ਵਿਕਦਾ ਹੈ, ਆਨਲਾਈਨ ਆਰਡਰ ਪਾ ਕੇ ਦੇਖ ਲਓ ਤੁਸੀਂ, ਉਹ ਸਾਨੂੰ ਤੇ ਲੱਭਿਆ ਨਹੀਂ ਗਾ, ਪਰ ਉਹ ਕਦੇ ਵੀ ਨਹੀਂ ਮੰਨਣਗੇ ਵੀ ਇਹ ਉਹਨਾਂ ਦੇ ਮੂੰਹੋਂ ਏਦਾਂ ਨਿਕਲ ਕੇ ਉਦਾਂ ਨਿਕਲ ਗਈ। ਸੋ ਗੱਲ ਇਹ ਆ ਕਿ ਹੁਣ ਤੁਸੀਂ ਵੇਖੋ ਭਾਰਤੀ ਜਨਤਾ ਪਾਰਟੀ ਨੇ ਕੀ ਕੀਤਾ ਸੀ, ਉਹਨਾਂ ਦਾ ਕੰਮ ਕੀ ਆ, ਉਹ ਜਦੋਂ ਵੀ ਤਾਕਤ ਦੇ ਵਿੱਚ ਆਉਣਗੇ, ਯੂਨੀਵਰਸਿਟੀਆਂ ਤੋਂ ਲੈ ਕੇ ਸਕੂਲਾਂ ਤੱਕ ਦੇ, ਬਹੁਤ ਹਿੰਦੀ ਦਾ ਪੰਗਾ ਤੁਸੀਂ ਦੇਖਿਆ ਹੀ ਹੈ ਨਾ, ਸਾਊਥ ਨਾਲ ਕਿੱਦਾਂ ਪਿਆ ਹੋਇਆ। ਇਸ ਤੋਂ ਇਲਾਵਾ ਨਵੀਂ ਸਿੱਖਿਆ ਨੀਤੀ, ਉਹਦਾ ਇੱਕ ਵਿਵਾਦ ਹੈ, ਉਹ ਚੰਗੀ ਵੀ ਆ, ਉਹਦੇ ਵਿੱਚ ਚੀਜ਼ਾਂ ਚੰਗੀਆਂ ਵੀ ਆ, ਪਰ ਕੁਝ ਚੀਜ਼ਾਂ ਜਿਹੜੀਆਂ ਉਹ ਖਾਸ ਕਲਚਰ ਨੂੰ ਪ੍ਰਭਾਵਿਤ ਕਰਦੀਆਂ ਨੇ। ਅੱਛਾ, ਫਿਰ ਯੂਨੀਵਰਸਿਟੀਆਂ ਦਾ ਭਗਵਾਂਕਰਨ ਕਰ ਦੇਣਾ, ਜਾਂ ਜਿਹੜੀਆਂ ਯੂਨੀਵਰਸਿਟੀਆਂ ਨੇ ਬੜੇ ਵਿਦਵਾਨ ਪੈਦਾ ਕੀਤੇ ਆ, ਉਹਨਾਂ ਨੂੰ ਲੈਫਟਿਸਟ ਕਹਿ ਕੇ ਉਹਨਾਂ ਦੇ ਫੰਡਾਂ 'ਚ ਕੱਟ ਲਾ ਦੇਣਾ, ਇਹ ਸਾਰਾ ਕੁਝ ਚੱਲਦਾ ਇਹਨਾਂ ਦੇ ਮਤਲਬ ਕਿ ਦੌਰ ਦੇ ਵਿੱਚ। ਫਿਰ ਇਹ ਇਤਿਹਾਸ ਨੂੰ ਵੀ, ਉਹ ਜਿਹੜਾ ਸਾਵਰਕਰ ਸੀਗਾ ਉਹ ਬੁਲਬੁਲ ਦੇ ਪੂੰਝੇ ਤੇ ਬਹਿ ਕੇ ਜੇਲ੍ਹ ਚੋਂ ਨਿਕਲ ਆਉਂਦਾ ਸੀ ਵਗੈਰਾ ਵਗੈਰਾ, ਤੁਹਾਨੂੰ ਪਤਾ ਹੀ ਆ। ਤਾਂ ਇਤਿਹਾਸ ਦੇ ਮਾਮਲੇ 'ਚ ਤੇ ਇਤਿਹਾਸ ਤੇ ਇਹਨਾਂ ਦੇ ਅੱਗੇ ਅੱਗੇ ਨੱਚਦਾ ਫਿਰਦਾ ਹੈ, ਜਿਹੜਾ ਇਹਨਾਂ ਦਾ ਹਿਸਾਬ ਕਿਤਾਬ ਹੈ। ਤਾਂ ਇਹ ਕੀ ਕਰਦੇ ਆ ਕਿ ਅੱਗੇ ਇਹਨਾਂ ਨੇ ਕੁਝ ਮਹਾਤਮਾ ਗਾਂਧੀ ਨਾਲ ਜੁੜਿਆ, ਮਤਲਬ ਕਿ ਕੱਢਿਆ, ਕੁਛ ਪਾ ਦਿੱਤਾ ਉਹਦੇ 'ਚ, ਇਹ ਬਥੇਰਾ ਕੁਛ ਕਰਦੇ ਆ। ਤਾਂ ਨਾਲ ਕੀ ਆ ਕਿ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੇ ਵਿੱਚ ਜਿਹੜੀਆਂ ਚੀਜ਼ਾਂ ਕਿਤੇ ਜਾਂਦੀਆਂ ਨੇ, ਜਿਵੇਂ ਤੁਸੀਂ ਦੇਖਿਆ ਹੋਣਾ ਗੁਜਰਾਤ ਦਾ ਮਾਮਲਾ ਸੀਗਾ, ਉਹਨੂੰ ਸਿਲੇਬਸ ਚੋਂ ਕੱਢਿਆ ਗਿਆ ਸ਼ਾਇਦ, ਤਾਂ ਇਹ ਕੱਢਣ ਪਾਉਣ ਦਾ ਕੰਮ ਇਹ ਕਰਦੇ ਆ। ਤਾਂ ਠੀਕ ਵੈਸੇ ਹੀ ਕੰਮ ਇਹਨਾਂ ਨੇ ਕਰ ਦਿੱਤਾ। ਇਹ ਜਿਵੇਂ ਨੋਟਬੰਦੀ ਨਾਲ ਸੰਬੰਧਿਤ ਸ਼ਾਇਦ ਪਾ ਦਿੱਤਾ ਗਿਆ ਸੀਗਾ ਇੱਕ ਸਵਾਲ ਭਾਰਤੀ ਜਨਤਾ ਪਾਰਟੀ ਵੱਲੋਂ। ਤਾਂ ਮੈਂ ਮਿਸਾਲਾਂ ਦੇ ਰਿਹਾ ਕਿ ਇਹ ਵੀ ਇੱਕ ਸਮਾਨਤਾ ਹੈ ਕਿ ਅੱਜ ਹੁਣ ਭਾਰਤੀ ਜਨਤਾ ਪਾਰਟੀ ਨੇ ਹੀ, ਤੁਸੀਂ ਹਿਸਾਬ ਲਾ ਲਓ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਕਮਾਲ ਹੈ ਨਾ ਕਿ ਭਾਰਤੀ ਜਨਤਾ ਪਾਰਟੀ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਮੁੱਦੇ ਨੂੰ ਚੱਕਿਆ ਹੋਇਆ। ਇਹ ਵੀ ਕਮਾਲ ਦੀ ਗੱਲ ਹੈ। ਤਾਂ ਪੰਜਾਬ ਬੋਰਡ ਦੇ ਐਗਜ਼ਾਮ ਦੇ ਵਿੱਚ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਸਵਾਲ ਜਿਹੜੇ ਆ ਉਹ ਪੁੱਛੇ ਗਏ ਆ। ਤਾਂ ਮੈਂ ਉਹ ਡਾਊਨਲੋਡ ਕੀਤੇ ਸੀਗੇ ਕੁਐਸਚਨ ਮਾਰਕ ਦੇ ਵਿੱਚ, ਉਹਦੇ 'ਚ ਤਾਂ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਕਦੋਂ ਹੋਈ। ਹਾਂਜੀ, ਤੇ ਉਹ ਆਪਸ਼ਨ ਦਿੱਤੇ ਊੜਾ ਈਡੀ, ਠੀਕ ਹੈ ਨਾ ਜੀ, ਏਦਾਂ। ਤਾਂ ਮਤਲਬ ਕਿ ਇਹ ਸਾਰਾ ਹਿਸਾਬ ਕਿਤਾਬ ਆ। ਊੜਾ ਐੜਾ ਈਡੀ ਸੱਸਾ, 4 ਆਪਸ਼ਨ ਦਿੱਤੇ ਆ ਕਿ 26 ਨਵੰਬਰ 2012 ਨੂੰ ਬਣੀ, 26 ਦਸੰਬਰ 2012 ਨੂੰ ਬਣੀ, 26 ਜਨਵਰੀ 2012 ਨੂੰ ਬਣੀ, 15 ਅਗਸਤ 2012 ਨੂੰ ਬਣੀ। ਤਾਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਕਰੋ, ਇਸੇ ਹੀ ਕੜੀ ਦਾ ਅਗਲਾ। ਤਾਂ ਮਤਲਬ ਕਿ ਸਪਸ਼ਟ ਹੈ ਕਿ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਨਾ, ਭਾਰਤੀ ਜਨਤਾ ਪਾਰਟੀ ਦੀ ਤਰਜ਼ ਤੇ ਅੱਗੇ ਵਧਦੀ ਹੈ। ਇਹਨਾਂ ਨੇ ਵੀ ਉਹੀ ਗੁਣ ਖਿਲਾ ਦਿੱਤੇ ਆ। ਤਾਂ ਕਿੰਨਾ ਘਟੀਆ ਕੰਮ ਹੈ ਕਿ ਇਹ ਹੁਣ ਪੇਪਰਾਂ ਦੇ ਵਿੱਚ ਵੀ ਇਹ ਚੀਜ਼ਾਂ ਲੈ, ਮੇਰੇ ਖਿਆਲ ਦੇ ਨਾਲ ਅੱਗੇ ਅਖਬਾਰਾਂ 'ਚ ਇਸ਼ਤਿਹਾਰ, ਟੈਲੀਵਿਜ਼ਨਾਂ 'ਚ ਇਸ਼ਤਿਹਾਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਘੱਟ ਸੀ, ਤਾਂ ਹੁਣ ਇਹਨਾਂ ਨੇ ਆਪਣੇ ਆਪ ਨੂੰ ਕਹਿ ਲਓ ਕਿ ਪੇਪਰਾਂ ਦੇ ਵਿੱਚ ਵੀ ਬਾੜ ਦਿੱਤਾ। ਖੈਰ ਦੇਖੋ ਹੁਣ ਇਹ ਕੀ ਕਰਦੇ, ਇਹਦੇ ਤੇ ਕੋਈ ਜਵਾਬ ਇਹਨਾਂ ਦਾ ਆਇਆ ਤੇ ਨਹੀਂ ਹੈ, ਪਰੰਤੂ ਅਸਲ ਦੇ ਵਿੱਚ ਇਹ ਜਿਹੜੀ ਮੇਰੇ ਖਿਆਲ ਦੇ ਨਾਲ ਕਰਤੂਤ ਹੈ ਨਾ, ਇਹ ਆਪਣੇ ਪੰਜਾਬ ਦੇ ਲੀਡਰਾਂ ਦੀ ਨਹੀਂ ਮੈਨੂੰ ਲੱਗਦੀ। ਮੈਨੂੰ ਸ਼ੱਕ ਇਉਂ ਪੈਂਦਾ ਕਿ ਇਹ ਵੀ ਜਿਹੜੇ ਉੱਥੋਂ ਦਿੱਲੀ ਚੋਂ ਆ ਕੇ ਇੱਥੇ ਕੁਛ ਬੈਠੇ ਆ ਜ਼ਬਰਦਸਤੀ ਕਹਿ ਲਓ ਸਾਡੇ ਮਾਲਕ ਮੁਖਤਿਆਰ ਬਣ ਕੇ, ਇਹ ਵੀ ਉਹਨਾਂ ਦੀ ਕਾਢ ਹੀ ਆ ਜੀ। ਕਿਤੇ ਕੋਈ ਹਾਸੇ ਠੱਠੇ ਦੀ ਵੈਸੇ ਗੱਲ ਹੈ, ਕਿਤੇ ਕੋਈ ਬੀਬੀ ਭੈਣ ਵਿੱਚ ਲਿਖੀ ਨਾ ਆਵੇ ਵੀ ਭਾਈ 2000 ਰੁਪਈਆ ਦੇਣ ਦੀ ਇਹਨਾਂ ਨੇ ਗੱਲ ਕੀਤੀ ਸੀ ਨੀਤੀਆਂ ਵਾਲੇ ਸਵਾਲ 'ਚ, ਤੇ ਮੁੜ ਕੇ ਵਿਚਾਰੀ ਨੂੰ ਫੇਲ ਹੀ ਕਰ ਦੇਣ। ਚਲੋ ਹਾਸਾ ਠੱਠਾ, ਕੀ ਕਰ ਸਕਦੇ ਆ। ਅੱਗੇ ਚਲੀਏ ਤੇ ਬਘੇਲ ਸਾਹਿਬ ਪੰਜਾਬ ਆ ਗਏ ਇੰਚਾਰਜ ਬਣ ਕੇ, ਤੇ ਉਧਰ ਬਘੇਲ ਸਾਹਿਬ ਦੇ ਘਰ ਈਡੀ ਪਹੁੰਚ ਗਈ। 10 ਘੰਟੇ ਤੱਕ ਕਹਿੰਦੇ ਵੀ ਛਾਣਬੀਣ ਚੱਲੀ ਹੈ, ਕਈ ਕੁਝ ਲੈ ਗਏ ਨੇ ਨਾਲ।
ਦੇਖੋ ਬਘੇਲ ਸਾਹਿਬ ਜਿਹੜੇ ਆ ਨਾ, ਇਹ ਚੀਫ ਮਿਨਿਸਟਰ ਰਹੇ ਤੇ ਤੁਹਾਨੂੰ ਪਤਾ ਹੀ ਆ, ਕਾਂਗਰਸ ਦਾ ਕੋਈ ਚੀਫ ਮਿਨਿਸਟਰ ਰਿਹਾ ਹੋਵੇ ਤੇ ਉਹਦੀ ਫਾਈਲ ਨਾ ਬਣੀ ਹੋਵੇ, ਹੋ ਹੀ ਨਹੀਂ ਸਕਦਾ। ਨਹੀਂ ਜੀ ਇਹ ਹੋ ਨਹੀਂ ਸਕਤਾ ਕਿ ਤੇਰੀ ਯਾਦ ਨਾ ਆਏ। ਤਾਂ ਇੱਥੇ ਇਹ ਆ ਕਿ ਕਾਂਗਰਸੀ ਕੋਈ ਰਹਿ ਜਾਵੇ ਇਹਨਾਂ ਦੇ ਦੌਰ ਦੇ ਵਿੱਚ ਤੇ ਉਹਦੀ ਕੋਈ ਫਾਈਲ ਨਾ ਬਣੇ, ਤੇ ਇਹ ਜਿਹੜੇ ਬਘੇਲ ਸਾਹਿਬ ਆ ਤੇ ਕਈ ਪੰਗਿਆਂ 'ਚ ਫਸੇ ਵੀ ਰਹੇ। ਹੁਣ ਇਹ ਜਿਹੜਾ ਛਾਪਾ ਦੱਸਦੇ ਆ ਕਿ ਸ਼ਰਾਬ ਘੁਟਾਲੇ ਨਾਲ ਜੁੜਿਆ, ਉੱਥੇ ਸ਼ਰਾਬ ਘੁਟਾਲਾ ਬਹੁਤ ਤਗੜਾ ਹੋਇਆ ਸੀਗਾ। ਆ ਦਿੱਲੀ ਵਾਲਾ ਲਿਕਰ ਸਕੈਮ ਹੈ ਨਾ ਜਿਹੜਾ, ਇਹ ਤੇ ਕਹਿ ਲੋ ਕਿ ਜ਼ਿਆਦਾ ਹੀ ਕੁਝ ਬਦਨਾਮ ਹੋ ਗਿਆ, ਮੁੰਨੀ ਬਦਨਾਮ ਹੋਈ ਤੇਰੇ ਲਈ। ਤਾਂ ਉੱਥੇ ਵੀ ਬਹੁਤ ਤਗੜਾ ਲਿਕਰ ਸਕੈਮ ਹੋਇਆ ਸੀਗਾ। ਪਰ ਨਾਲ ਇੱਕ ਮਹਾਦੇਵ ਸੱਟਾ ਐਪ, ਉਹ ਵੀ ਇੱਕ ਕਾਂਡ ਹੋਇਆ ਸੀ ਇਹਨਾਂ ਦੇ ਸਮੇਂ ਦੇ ਵਿੱਚ। ਯਾਨੀ ਇਸ ਤਰ੍ਹਾਂ ਕਾਫੀ ਕੁਛ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਬਈ ਈਡੀ ਕਾਤੋਂ ਆਈ ਹੈ, ਕਿਉਂਕਿ ਇਸ ਤਰ੍ਹਾਂ ਦੇ ਰੌਲੇ ਅੱਗੇ ਚੱਲਦੇ ਰਹੇ ਆ। ਤਾਂ ਹੁਣ ਇਹਨਾਂ ਨੇ ਜੋੜ ਦਿੱਤਾ ਹੈ ਇਸ ਨੂੰ ਪੰਜਾਬ ਦੇ ਨਾਲ, ਕਿ ਬਈ ਪੰਜਾਬ ਦੇ ਵਿੱਚ ਕਾਂਗਰਸ ਨੂੰ ਰੋਕਣ ਵਾਸਤੇ ਬਘੇਲ ਸਾਹਿਬ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੀ ਇੰਚਾਰਜ ਬਣਾ ਕੇ ਇੱਥੇ ਘਲਾਏ ਗਏ ਸਨ, ਤਾਂ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਈਡੀ ਗਈ ਆ। ਤਾਂ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਕਿ ਯਾਰ ਜੇ ਤੁਸੀਂ ਸੱਚੇ ਹੋ ਤੇ ਫੇਰ ਰੌਲਾ ਕਾਹਦਾ। ਪਰ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਠੀਕ ਆ, ਲੀਡਰ ਜਿਹੜੇ ਦੁੱਧ ਦੇ ਧੋਤੇ ਨਹੀਂ ਹੁੰਦੇ। ਪਰ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਏਜੰਸੀਆਂ ਨੂੰ ਚਲਾਉਂਦੀ, ਉਹ ਸਭਨਾਂ ਨੂੰ ਪਤਾ ਹੀ ਆ। ਤਾਂ ਹੁਣ ਦੱਸਦੇ ਆ ਕਿ ਇਹਨਾਂ ਦੇ ਲੜਕੇ ਆ ਜਿਹੜੇ, ਸ਼ਾਇਦ ਉਹਨਾਂ ਦਾ ਨਾਮ ਚੇਤਨਿਆ ਬਘੇਲ ਹੈ, ਉਹਨਾਂ ਨੂੰ ਵੀ ਤਲਬ ਕੀਤਾ ਗਿਆ, ਬੁਲਾਇਆ ਗਿਆ। ਜੀ ਤਾਂ ਇਹਨਾਂ ਜੀ ਨੇ ਵੀ ਕਿਤੇ ਨਾ ਕਿਤੇ, ਬਘੇਲ ਸਾਹਿਬ ਨੇ ਵੀ ਸ਼ੁਰੂ ਦੇ ਵਿੱਚ ਅੱਜ ਸਵੇਰੇ ਹੀ ਪੋਸਟ ਪਾ ਕੇ ਇਸ ਗੱਲ ਦਾ ਨਾ ਸਿਰਫ ਕਹਿ ਲੋ ਕਿ ਡੰਕਾ ਵਜਾ ਦਿੱਤਾ ਕਿ ਭਾਈ ਮੇਰੇ ਤੇ ਰੇਡ ਹੋ ਗਈ ਆ, ਬਲਕਿ ਇਸ ਨੂੰ ਪੰਜਾਬ ਦੀ ਪੋਲਿਟਿਕਸ ਨਾਲ ਜੋੜ ਦਿੱਤਾ। ਤਾਂ ਦੇਖੋ ਰੇਡ ਪਈ ਆ ਛੱਤੀਸਗੜ੍ਹ ਤੇ ਕਹਿ ਲੋ ਘਮਸਾਨ ਇੱਥੇ ਚੰਡੀਗੜ੍ਹ ਤੱਕ ਪਹੁੰਚਿਆ ਹੋਇਆ ਕਿ ਭਾਈ ਕਾਂਗਰਸ ਨੂੰ ਪੰਜਾਬ 'ਚ ਰੋਕਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤਾਂ ਬਹਰਹਾਲ ਦੇਖੋ, ਇਹਨਾਂ ਦੇ ਕੰਮ ਤੇ ਪਹਿਲਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਵਿਦਾਗ ਤੇ ਹੈ ਨਹੀਂ ਗੇ, ਕੁਛ ਨਾ ਜੀ ਕੁਛ ਹਿੱਸੇ ਚਿੱਠੇ ਹੈਗੇ ਆ, ਉਹਨਾਂ ਦੇ ਵਿੱਚ ਕਾਰਵਾਈਆਂ ਬਸ ਬਹਾਨਾ ਆਨਾ ਲੱਭ ਕੇ ਕਰ ਦਿੰਦੇ ਨੇ ਜੀ ਸਾਹਿਬ। ਜੀ। ਸੋ ਅੱਗੇ ਚਲੀਏ ਤਾਂ ਅਮਰੀਕਾ ਦਾ ਭਗੌੜਾ ਭਿੰਡਰ ਕਾਬੂ ਆ ਗਿਆ ਜੀ। ਹਾਂਜੀ ਦੇਖੋ, ਅੱਜ ਇਹਨਾਂ ਨੇ ਜਾਣਕਾਰੀ ਜਿਹੜੀ ਦਿੱਤੀ ਹੈ ਪੰਜਾਬ ਪੁਲਿਸ ਵਾਲਿਆਂ ਨੇ, ਖਾਸ ਤੌਰ ਤੇ ਡੀਜੀਪੀ ਆਪ ਇਸ ਦੀ ਜਾਣਕਾਰੀ ਦੇ ਰਹੇ ਸੀਗੇ ਕਿ ਇੱਕ ਕੌਮਾਂਤਰੀ ਡਰੱਗ ਮਾਫੀਆ, ਇਹਨਾਂ ਨੇ ਲਿਖਿਆ ਹੈ ਮੀਡੀਆ ਵਾਲਿਆਂ ਨੇ ਵੀ, ਸ਼ਹਿਨਾਜ਼ ਸਿੰਘ ਸ਼ੌਨ, ਤਾਂ ਇਸ ਨੂੰ ਗ੍ਰਿਫਤਾਰ ਕਰ ਲਿਆ। ਤੇ ਦੱਸਦੇ ਆ ਕਿ FBI ਨੂੰ ਵੀ ਇਹਦੀ ਭਾਲ ਸੀਗੀ। ਜੀ ਕਿਉਂਕਿ ਮਾਮਲਾ ਕੋਲੰਬੀਆ ਤੋਂ ਅਮਰੀਕਾ ਤੇ ਕੈਨੇਡਾ 'ਚ ਕੋਕੀਨ ਤਸਕਰੀ ਨਾਲ ਜੁੜਦਾ ਹੈ ਜੀ। ਠੀਕ ਹੈ, ਤਾਂ ਇਹਦੇ ਵਿੱਚ ਇਹਨਾਂ ਨੇ ਕਾਰਵਾਈ ਕੀਤੀ ਆ। ਮਤਲਬ ਇੱਕ ਰਿਕਵਰੀ ਕਿਤੇ ਹੋਈ ਆ, ਅਮਰੀਕੀ ਅਧਿਕਾਰੀਆਂ ਨੇ ਕੀਤੀ ਸੀਗੀ ਕਿ 391 ਕਿਲੋਗ੍ਰਾਮ ਆ ਜੋ ਮੈਥ, ਜਿਸਨੂੰ ਮੈਥਾਮਫੈਟਾਮਾਈਨ ਕਹਿੰਦੇ ਆ, ਇਹ ਤੇ 109 ਕੇਜੀ ਜਿਹੜੀ ਕੋਕੀਨ ਤੇ ਕੁਝ ਵੈਪਨ ਬਰਾਮਦ ਕੀਤੇ ਗਏ ਸੀ। ਇਸੇ ਮਾਮਲੇ ਤੋਂ ਕਹਿ ਲਓ ਡਰਦੇ ਆ ਜਾਂ ਉਥੋਂ ਬਚਦੇ ਆ, ਇਹ ਜਿਹੜਾ ਸ਼ੌਨ ਪਿੰਡਰ ਸੀਗਾ ਉਹ ਇੱਥੇ ਇੰਡੀਆ ਆ ਗਿਆ ਸੀ। ਤਾਂ ਇਹਨਾਂ ਨੂੰ ਕਿਤੇ ਖੁਫੀਆ ਕੋਈ ਇਤਲਾਹ ਹੋਈ ਹੋਏਗੀ, ਤਾਂ ਫਿਰ ਇਹਨਾਂ ਨੇ ਅਰੈਸਟ ਪਾਈ ਆ। ਤੇ ਇਸ ਗੱਲ ਦੀ ਖੁਦ ਡੀਜੀਪੀ ਪੰਜਾਬ ਨੇ ਜਾਣਕਾਰੀ ਦਿੱਤੀ ਆ। ਮਤਲਬ ਕਿ ਨੰਬਰ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ, ਨੰਬਰ ਵੀ ਆ ਵੇਖ ਲਓ, FBI ਵਾਲਿਆਂ ਨੂੰ ਬੰਦਾ ਨਹੀਂ ਸੀ ਲੱਭ ਰਿਹਾ, ਪੰਜਾਬ ਪੁਲਿਸ ਨੇ ਲੱਭ ਲਿਆ, ਤਾਂ ਫਿਰ ਆਪਦੀ ਪਿੱਠ ਵੀ ਤੇ ਥਾਪੜ ਨਹੀਂ ਹੁੰਦੀ ਆ ਨਾ ਸਾਹਿਬ। ਤੋਂ ਇਹਨਾਂ ਨੇ ਜਾਣਕਾਰੀ ਦਿੱਤੀ ਆ। ਉਹਦਾ ਪੀਲਾ ਪੰਜਾ ਵੀ ਚੱਲਦਾ ਪਿਆ, ਇੰਨਾ ਜ਼ਿਆਦਾ ਨਹੀਂ, ਹੁਣ ਸਪੀਡੀ ਨਹੀਂ ਰਹਿ ਗਿਆ, ਥੋੜਾ ਜਿਹਾ ਢਿੱਲਾ ਪਿਆ ਹੋਇਆ। ਇਸ ਤੋਂ ਇਲਾਵਾ ਜੇ ਡਰੱਗ ਨਾਲ ਜੁੜੀ ਇੱਕ ਵੱਡੀ ਖਬਰ ਦੀ ਆਪਾਂ ਗੱਲ ਕਰੀਏ ਵੀਕਐਂਡ ਤੇ, ਉਹ ਇਹ ਸੀ ਕਿ ਇੱਕ ਗ੍ਰੰਥੀ ਮਾਝੇ ਦਾ ਫੜਿਆ ਇਹਨਾਂ ਨੇ, ਜਿਹਦੇ ਕੋਲ ਜੀ 2.5 ਕਿਲੋਗ੍ਰਾਮ ਤੇ ਹੈਰੋਨ ਮੌਕੇ ਤੋਂ ਫੜੀ, ਟੱਬਰ ਸਮੇਤ ਉਹ ਅਰੈਸਟ ਕੀਤਾ ਗਿਆ ਸੀਗਾ। ਬਲਕਿ ਇਸ ਤੋਂ ਇਲਾਵਾ ਜਿਨ੍ਹਾਂ ਕੋ ਉਹਦੇ ਬਾਰੇ ਸੁਣਦਿਆਂ ਕਰਦਿਆਂ ਪਤਾ ਲੱਗ ਰਿਹਾ ਵਾ, ਤਾਂ ਉਹ ਇਹ ਹੈ ਸਾਹਿਬ ਕਿ ਹੁਣ ਤੱਕ ਦੱਸਦੇ ਆ ਕਿ ਉਹ ਲਗਭਗ 25-30 ਕਿਲੋ ਹੈਰੋਨ ਜਿਹੜੀ ਆ ਵੇਚ ਚੁੱਕਾ ਹੈ। ਤਾਂ ਗ੍ਰੰਥੀ ਨੇ ਵੀ ਨਾਂ ਕੱਢ ਦਿੱਤਾ ਹੈ ਬਹੁਤ, ਉਹਨੇ ਵੀ ਕਹਿ ਲੋ ਕਿ ਸ਼ਰਮਸਾਰ ਕੀਤਾ ਹੈ ਆਪਦੀ ਇਸ ਹਰਕਤ ਦੇ ਨਾਲ। ਜੀ। ਸੋ ਕੱਲ ਭਾਰਤ ਚੈਂਪੀਅਨਸ ਟਰਾਫੀ ਜਿੱਤਿਆ ਤੇ ਨਿਊਜ਼ੀਲੈਂਡ ਨੂੰ ਹਰਾ ਦਿੱਤਾ, ਪਰ ਭਾਰਤ ਦੇ ਵਿੱਚ ਕੀ ਹੋਇਆ ਜੀ, ਕਹਿੰਦੇ ਇੱਕ ਜਗ੍ਹਾ ਤਾਂ ਜ਼ਿਆਦਾ ਹੀ ਖਰੂਦ ਪੱਟਦਿਆਂ ਹੱਦਾਂ ਹੀ ਪਾਰ ਕਰ ਗਏ ਨੇ ਲੋਕ। ਦੇਖੋ ਮੱਧ ਪ੍ਰਦੇਸ਼ ਦੇ ਵਿੱਚ ਮਹੂ ਦੇ ਵਿੱਚ, ਮਹੂ ਉਹਨਾਂ ਦਾ ਇੱਕ ਸ਼ਹਿਰ ਹੈ, ਜਿਵੇਂ ਮੈਚ ਖਤਮ ਹੁੰਦਾ ਹੈ 10 ਵਜੇ ਭੀੜ ਨਿਕਲਦੀ ਹੈ, 100 ਤੋਂ ਜ਼ਿਆਦਾ ਲੋਕ 40-50 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਇੱਕ ਜਲਸਾ ਕੱਢਦੇ ਆ। ਤੇ ਇਹਦੇ ਵਿੱਚ ਸ਼ਾਮਲ ਲੋਕ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਰਹੇ ਸੀਗੇ। ਇਸ ਦਰਮਿਆਨ ਜਾਮਾ ਮਸਜਿਦ ਦੇ ਕੋਲ ਦੱਸਦੇ ਆ ਕਿ ਆਤਿਸ਼ਬਾਜ਼ੀ ਨੂੰ ਲੈ ਕੇ
ਵਿਵਾਦ ਹੋਇਆ ਤੇ ਪਿੱਛੇ ਚੱਲ ਰਹੇ 5-6 ਲੋਕਾਂ ਨੂੰ ਦੂਜੇ ਪੱਖ ਦੇ ਲੋਕਾਂ ਨੇ ਰੋਕ ਲਿਆ ਤੇ ਮਾਰਕੁੱਟ ਸ਼ੁਰੂ ਕਰ ਦਿੱਤੀ। ਮਾਮਲਾ ਸਾਫ਼ ਹੈ, ਹਿੰਦੂ ਮੁਸਲਿਮ ਇਹ ਨਾ ਟ੍ਰੈਂਡ ਬਣ ਗਿਆ। ਮੈਂ ਤੁਹਾਨੂੰ ਥੋੜਾ ਜਿਹਾ ਦੱਸਾਂ ਤਾਂ ਅੱਜ ਕੱਲ ਕੀ ਕਰਦੇ ਆ, ਚਲੋ ਆਪਣਾ ਪੰਜਾਬ ਇਸ ਗੱਲੋਂ ਤੇ ਠੀਕ ਆ, ਰੰਗੀ ਭਾਗੀ ਵਸਦਾ ਰਵੇ ਕਿ ਇਹੋ ਜਿਹੇ ਫਸਾਦ ਹੈ ਨਹੀਂ। ਇਹ ਜਿਹੜੀ ਖਾਸ ਤੌਰ ਤੇ ਹਿੰਦੀ ਬੈਲਟ ਆ, ਇਹਦੇ ਵਿੱਚ ਇਹਨਾਂ ਨੇ ਨਵਾਂ ਕਹਿ ਲਓ ਕਿ ਪੈਟਰਨ ਚਲਾਇਆ ਕਿ ਜਦੋਂ ਵੀ ਕੁਝ ਐਸਾ ਵੈਸਾ ਮੌਕਾ ਹੁੰਦਾ ਹੈ, ਚਾਹੇ ਉਹ ਧਾਰਮਿਕ ਕੋਈ ਜਿੱਦਾਂ ਕਹਿ ਲਈਏ ਆਪਾਂ ਯਾਤਰਾ ਕੱਢਣੀ ਆ, ਉਹ ਉਹਨਾਂ ਇਲਾਕਿਆਂ ਚੋਂ ਖਾਸ ਤੌਰ ਤੇ ਟਪਾਈ ਜਾਂਦੀ ਹੈ ਜਿੱਥੇ ਘੱਟ ਗਿਣਤੀ ਖਾਸ ਤੌਰ ਤੇ ਮੁਸਲਿਮ ਬਹੁ ਗਿਣਤੀ ਚ ਹੁੰਦੇ ਆ। ਉਹਨਾਂ ਦੀ ਮਸਜਿਦ ਦੇ ਅੱਗੇ ਜਾ ਕੇ ਡੀਜੇ ਵਜਾਇਆ ਜਾਂਦਾ, ਨਾਰੇ ਲਾਏ ਜਾਂਦੇ ਆ। ਤਾਂ ਇਹ ਸਾਰੀਆਂ ਚੀਜ਼ਾਂ ਕਿਉਂ? ਕਿਉਂਕਿ ਫਿਰਕੂ ਰੰਗਤ ਦਿੱਤੀ ਜਾਂਦੀ ਹੈ। ਤੋ ਇਹ ਇੱਥੋਂ ਹੀ ਮਾਮਲਾ ਕਿਤੇ ਨਾ ਕਿਤੇ ਉਹ ਬੰਦੇ ਜਿਹੜੇ ਖਰੂਦੀ ਆ, ਉਹ ਉਹਨਾਂ ਦੇ ਇਲਾਕੇ ਚ ਗਏ ਹੋਣਗੇ, ਨਾਰੇ ਲਾਉਂਦੇ ਹੋਣਗੇ, ਉਹ ਆਤਿਸ਼ਬਾਜ਼ੀ ਕਰਦੇ ਹੋਣਗੇ ਤੇ ਉੱਥੋਂ ਫਿਰ ਇੱਟ ਵੱਟਾ ਚੱਲਦਾ ਕਹਿ ਲਓ ਕਿ ਇਹ ਸਾਰਾ ਸ਼ਹਿਰ ਹੀ ਮੁੜ ਕੇ ਜਿਹੜਾ ਹੈ ਨਾ ਉਹ ਲਗਭਗ ਕਹਿ ਲਓ ਸਟ੍ਰੈਸ ਦੇ ਵਿੱਚ ਆ ਗਿਆ। ਤੋ ਇਹ ਨਹੀਂ ਹੋਣਾ ਚਾਹੀਦਾ। ਜਸ਼ਨ ਮਨਾਓ, ਸਾਰੇ ਜਿਹੜੇ ਇਸ ਮੁਲਕ ਦੇ ਵਿੱਚ ਰਹਿੰਦੇ ਆ, ਚਾਹੇ ਕੋਈ ਵੀ ਆ, ਬਰੋਬਰ ਦੇ ਸ਼ਹਿਰੀ ਆ, ਬਰੋਬਰ ਦੇ ਨਾਗਰਿਕ ਆ। ਤੁਸੀਂ ਇਕੱਲੇ ਮੁਲਕ ਦਾ ਕੋਈ ਠੇਕਾ ਲੈ ਕੇ ਥੋੜੀ ਬੈਠੇ ਜੇ। ਇਹ ਪਰ ਚੱਲਦਾ ਹੈ। ਯੋਗੀ ਆਦਿੱਤਿਆਨਾਥ ਹੋਰੀ ਕੀ ਕਹਿ ਰਹੇ ਆ ਤੁਸੀਂ ਵੇਖੋ। ਉਹਨਾਂ ਦਾ ਨਾ ਇੱਕ ਅਨੂਜ ਚੌਧਰੀ ਨਾਮ ਦਾ ਹੈਗਾ ਪੁਲਿਸ ਆਫਿਸਰ, ਤੇ ਉਹਨੇ ਕਿਹਾ ਕਿ ਐਤਕੀ ਜਿਹੜੀ ਜੁਮੇ ਤੇ ਨਮਾਜ਼ ਆ, ਕਿਉਂਕਿ ਰਮਜ਼ਾਨ ਜਿਹੜੀ ਹੋਲੀ ਦੇ ਦਿਨ ਆ ਗਈ ਆ ਨਾ, ਸ਼ਾਇਦ 1961 ਤੋਂ ਬਾਅਦ ਪਹਿਲੀ ਵਾਰੀ ਆਈ ਆ। 64 ਸਾਲ ਬਾਅਦ ਜੀ। 64 ਸਾਲ ਬਾਅਦ ਆਈ ਹੈ। ਹਾਂਜੀ ਜੀ, ਚਲੋ ਠੀਕ ਹੋ ਗਿਆ। ਤਾਂ ਗੱਲ ਇਹ ਹੈ ਕਿ ਉਹ ਸਾਰਾ ਕੁਝ ਜਿਹੜਾ ਹੈ ਤਾਂ ਉਹ ਇਸ ਤਰ੍ਹਾਂ ਕਿ ਉਹ ਕਹਿੰਦਾ ਕਿ ਨਮਾਜ਼ ਪੜ੍ਹਨ ਵਾਸਤੇ ਤੁਸੀਂ ਬਾਹਰ ਨਾ ਨਿਕਲੋ, ਜੁਮੇ ਦੀ ਨਮਾਜ਼ ਘਰੇ ਪੜ੍ਹ ਲਓ। ਤਾਂ ਉਹ ਕਹਿੰਦੇ ਕਮਾਲ ਦੀ ਗੱਲ ਹੈ। ਹਾਲਾਂਕਿ ਮੁਸਲਿਮ ਇਹਨਾਂ ਦੇ ਆਗੂ ਇਸ ਕੋਲੋਂ ਬੜੇ ਮੈਂ ਠਰਮੇ ਵਾਲੇ ਮੰਨਦਾ। ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਜੁਮੇ ਦੀ ਨਮਾਜ਼ ਦਾ ਸਮਾਂ ਥੋੜਾ ਵਧਾ ਲਵਾਂਗੇ ਤਾਂ ਹੋਲੀ ਚ ਖਲਲ ਨਹੀਂ ਪੈਣਾ ਚਾਹੀਦਾ। ਪਰ ਗੱਲ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਹੁੰਦੀ ਆ ਅਪੀਲ, ਇੱਕ ਡਰਾਵਾ ਹੁੰਦਾ। ਤਾਂ ਯੋਗੀ ਆਦਿੱਤਿਆਨਾਥ ਕਹਿੰਦਾ ਕਿ ਰਮਜ਼ਾਨ ਤੇ ਇੰਨੀ ਵਾਰੀ ਆਉਂਦੀ ਹੈ ਸਾਲ ਚ, ਹੋਲੀ ਇਹ ਆਉਂਦੀ ਹੈ, ਭਲਵਾਨ ਬੰਦਾ ਜੋ ਉਹਨੇ ਕਿਹਾ ਠੀਕ ਕਿਹਾ, ਤਾਂ ਮਤਲਬ ਕਿ ਉਹਦੀ ਗੱਲ ਦੀ ਤਸਦੀਕ ਕਰ ਰਿਹਾ ਹੈ ਮੁੱਖ ਮੰਤਰੀ। ਸੋ ਇਹ ਸਾਰਾ ਕਹਿ ਲਓ ਕਿ ਮੁਤੱਸਵੀ ਸੋਚ ਦਾ ਹੀ ਨਤੀਜਾ ਹੈ ਕਿ ਅੱਜ ਇੱਥੇ ਇੰਡੀਆ ਜਿੱਤਦਾ। ਬਹੁਤ ਮਾਣ ਵਾਲੀ ਗੱਲ ਆ, ਸਾਨੂੰ ਵੀ ਪ੍ਰਾਊਡ ਫੀਲ ਹੁੰਦਾ ਜਦੋਂ ਕੋਈ ਵੱਡਾ ਮਾਰਕਾ ਵੱਜਦਾ। ਪਰ ਉਹਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੂਜੇ ਪਾਸੇ ਜਾ ਕੇ ਜਸ਼ਨ ਮਨਾਇਆ ਜਾਂਦਾ ਹੈ, ਇਹ ਦਿਖਾਉਣ ਵਾਸਤੇ ਕਿ ਤੁਸੀਂ ਨੀਵੇਂ ਜੀ। ਹਾਲਾਂਕਿ ਉਸੇ ਟੀਮ ਦੇ ਵਿੱਚ ਉਸੇ ਧਰਮ ਦੇ ਨਾਲ ਸੰਬੰਧਿਤ ਨੌਜਵਾਨ ਵੀ ਖੇਡ ਰਹੇ ਨੇ, ਜਿਹੜੇ ਦੇਸ਼ ਦਾ ਉਦਾਂ ਹੀ ਨਾਮ ਰੋਸ਼ਨ ਕਰ ਰਹੇ ਨੇ ਜਿੱਦਾਂ ਬਾਕੀ ਦੇ ਨੌਜਵਾਨ ਕਰ ਰਹੇ ਹੁੰਦੇ ਨੇ। ਟੀਮ ਹੁੰਦੀ ਇਸੇ ਕਰਕੇ, ਟੀਮਾਂ 'ਚ ਧਰਮ ਨਹੀਂ ਚੱਲਦੇ। ਟੀਮ ਜਿੱਥੇ ਟੀਮ ਆ ਗਈ, ਟੀਮ 'ਚ ਹਰੇਕ ਧਰਮ, ਹਰੇਕ ਰੰਗ ਨਸਲ ਦਾ ਬੰਦਾ ਤੁਹਾਨੂੰ ਮਿਲੇਗਾ। ਤਾਂ ਉਹ ਇਹ ਨਹੀਂ ਹੈਗਾ ਟੀਮ ਜਿੱਤਦੀ ਮਤਲਬ ਕਿ ਟੀਮ ਵਰਕ ਦੇ ਨਾਲ ਆ। ਤਾਂ ਗੱਲ ਇਹ ਆ ਕਿ ਉਹ ਜਿਹੜੀ ਚੀਜ਼ ਨੂੰ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ, ਤਾਂ ਉਸ ਸੈਲੀਬ੍ਰੇਸ਼ਨ 'ਚ ਜਦੋਂ ਤੁਸੀਂ ਮੁਤੱਸਵੀ ਸੋਚ ਲੈ ਕੇ ਅੱਗੇ ਚੱਲ ਰਹੇ ਹੋ ਤਾਂ ਉਹ ਤੁਹਾਡਾ ਜਸ਼ਨ ਨਹੀਂ ਹੈ। ਉਹ ਸਿਰਫ ਤੇ ਸਿਰਫ ਇੱਕ ਬਹਾਨਾ ਹੈ ਕਿ ਤੁਸੀਂ ਦੂਸਰੇ ਨੂੰ ਨੀਵਾਂ ਦਿਖਾਉਣਾ ਹੈ ਜਾਂ ਉਸਨੂੰ ਚਿੜਾਉਣਾ ਹੈ। ਜੀ, ਮੌਕਾ ਮਿਲ ਜਾਂਦਾ ਤੇ ਉਸ ਮੌਕੇ ਨੂੰ ਪੂਰੇ ਤਰੀਕੇ ਦੇ ਨਾਲ ਬਣਾਉਣ ਲਈ ਇਹ ਲੋਕ ਨਿਕਲ ਪੈਂਦੇ ਨੇ। ਤੇ ਕਦੀ ਹਰਾ ਕੱਪੜਾ ਲਾ ਕੇ ਭਗਵਾ ਲਹਿਰਾਤਾ ਤੇ ਕਦੀ ਕੁਛ ਕਰਤਾ ਤੇ ਕਦੀ ਕੁਛ। ਸੋ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਜੀ ਇੱਥੇ ਸਮਾਪਤ। ਸੋ ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਖਬਰਾਂ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਨੇ, ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।